ਪੰਜਾਬੀ ਰੇਡੀਓ ਯੂਐਸਏ ਦੇ ਖਾਸ ਤੇ ਵਿਲੱਖਣ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦਰਸ਼ਕੋ ਸਰੋਤਿਓ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਜੁੜਦੇ ਨੇ ਸਾਡੇ ਨਾਲ ਪੰਜਾਬ ਤੋਂ ਬਲਤੇਜ ਪੰਨੂ ਜੀ, ਜਿਹੜੇ ਕਿ ਦੇਸ਼ ਦੁਨੀਆ ਤੇ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਬਾਰੇ ਸਾਨੂੰ ਦਿੰਦੇ ਨੇ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਅੱਜ ਦੇ ਸਪਾਂਸਰਸ ਦੇ ਉੱਤੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਸਪਾਂਸਰ ਨੇ, ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਉਹਨਾਂ ਦਾ ਨੰਬਰ ਹੈ 4082722500। ਇਹਨਾਂ ਤੋਂ ਇਲਾਵਾ ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ, ਜਿਨ੍ਹਾਂ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਮਸ਼ਵਰਾ ਸਵਾਲ ਜੇਕਰ ਕਰਨਾ ਤਾਂ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵੇਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨਹੋਜ਼ ਵਾਲੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਸੋ ਹੁਣ ਵੱਧਦੇ ਆਪਾਂ ਬਲਤੇਜ ਪੰਨੂ ਜੀ ਵੱਲ, ਜਿਨ੍ਹਾਂ ਤੋਂ ਜਾਣਾਂਗੇ ਖਬਰਾਂ ਦੀ ਅਹਿਮ ਤਫਸੀਲ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ, ਧੰਨਵਾਦ ਪ੍ਰਵੀਨ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ, ਪਹਿਲੀ ਖਬਰ ਦੇ ਵੱਲ ਜੇਕਰ ਵਧੀਏ ਤੇ ਗੱਲ ਕਰੀਏ ਇਮਰਾਨ ਖਾਨ ਦੀ। ਅਹੁਦਾ ਤਾਂ ਗਿਆ ਹੀ ਹੈ, ਪਰ ਹੀਰਿਆਂ ਦੇ ਹਾਰ ਦਾ ਕੀ ਪੰਗਾ ਪੈ ਗਿਆ ਜਿਹੜਾ ਮੁਸੀਬਤ ਬਣ ਜੂਗਾ ਖਾਨ ਸਾਹਿਬ ਦੇ ਲਈ? ਦੇਖੋ, ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ 'ਚ ਬਹੁਤਾ ਫਰਕ ਨਹੀਂ ਹੁੰਦਾ, ਇੱਕੋ ਜਿਹੇ ਹੁੰਦੇ ਨੇ। ਖਾਸ ਤੌਰ ਦੇ ਤੇ ਇਸ ਖਿੱਤੇ ਦੇ ਪੋਲੀਟੀਸ਼ੀਅਨ ਜਾਂ ਇਸ ਖਿੱਤੇ ਤੋਂ ਉੱਠ ਕੇ ਗਏ ਜਿੱਥੇ ਵੀ ਪੋਲੀਟੀਸ਼ੀਅਨ ਨੇ, ਉਹ ਇੱਕੋ ਜਿਹੇ ਹੀ ਨੇ ਜੀ। ਪਿਛਲੇ ਦਿਨੀ ਮੈਂ ਇੱਕ ਰਾਜਪਾਲ ਹੋਰਾਂ ਦੀ ਤਕਰੀਰ ਸੁਣੀ, ਬੜੀ ਉਹਦੇ ਵਿੱਚ ਕਮਾਲ ਦੀ ਗੱਲ ਸੀ। ਉਹ ਕਹਿੰਦੇ ਜੇ ਬਣਨਾ ਤਾਂ APJ ਅਬਦੁਲ ਕਲਾਮ ਬਣੋ। ਕਿਉਂ ਬਣੋ? ਜਦੋਂ APJ ਅਬਦੁਲ ਕਲਾਮ ਹੋਰਾਂ ਨੂੰ ਇਹ ਆਖਿਆ ਗਿਆ ਕਿ ਤੁਸੀਂ ਰਾਸ਼ਟਰਪਤੀ ਬਣਨ ਜਾ ਰਹੇ ਹੋ, ਤੇ ਉਹਨਾਂ ਦਾ ਰਿਐਕਸ਼ਨ ਇਹ ਸੀਗਾ, ਕਹਿੰਦੇ ਵੀ ਅੱਛਾ ਫਿਰ ਮੈਂ ਕਰਨਾ ਕੀ? ਉਹ ਕਹਿੰਦੇ ਤੁਹਾਨੂੰ ਦਿੱਲੀ ਆਉਣਾ ਪੈਣਾ। ਤੇ ਠੀਕ ਹੈ, ਰਾਸ਼ਟਰਪਤੀ ਬਣ ਗਏ, ਦਿੱਲੀ ਆਏ, 2 ਟੈਚੀ ਲੈ ਕੇ ਆਏ। ਇੱਕ ਟੈਚੀ ਕਿਤਾਬਾਂ ਨਾਲ ਭਰਿਆ ਸੀ ਤੇ ਇੱਕ ਟੈਚੀ ਦੇ ਵਿੱਚ ਉਹਨਾਂ ਦੇ ਕੱਪੜੇ ਸੀ। ਜੀ। ਜਦੋਂ ਉਹ 5 ਸਾਲ ਰਾਸ਼ਟਰਪਤੀ ਰਹਿ ਗਏ ਤੇ ਜਾਣ ਲੱਗੇ, 2 ਟੈਚੀ ਲੈ ਕੇ ਤੁਰ ਪਏ। ਇੱਕ ਟੈਚੀ ਕਿਤਾਬਾਂ ਦਾ ਤੇ ਇੱਕ ਟੈਚੀ ਦੇ ਵਿੱਚ ਕੱਪੜੇ। ਉਹਨਾਂ ਨੂੰ ਇਹ ਦੱਸਿਆ ਗਿਆ, ਆਖਿਆ ਗਿਆ ਕਿ ਹੁਣ ਤੁਸੀਂ ਸਾਬਕਾ ਰਾਸ਼ਟਰਪਤੀ ਹੋ, ਤੁਹਾਡੇ ਵਾਸਤੇ ਇੱਕ ਵੱਡਾ ਬੰਗਲਾ ਇੱਥੇ ਦਿੱਲੀ ਦੇ ਵਿੱਚ ਮੌਜੂਦ ਆ। ਉਹ ਕਹਿੰਦੇ ਨਾ, ਮੈਂ ਜਿਹੜਾ ਮੇਰਾ ਸ਼ਾਸਨ ਕਾਲ ਸੀ ਉਹ ਸਮਾਪਤ ਹੋ ਗਿਆ, ਹੁਣ ਮੈਂ ਆਪਣੇ ਪਿੰਡ ਹੀ ਜਾਊਂਗਾ ਵਾਪਸ। ਸਾਰਾ ਕੁਝ ਉੱਥੇ ਹੀ ਉਹ ਛੱਡ ਗਏ। ਤੇ ਪਿਛਲੇ ਦਿਨੀ ਆਪਾਂ ਪੰਜਾਬ ਦੇ ਵਾਸਤੇ ਸੁਣਿਆ ਕਿ ਕਿਵੇਂ ਫਰਨੀਚਰ ਵੀ ਚੁੱਕ ਕੇ ਲੈ ਗਏ, ਫ੍ਰਿਜ ਵੀ ਚੁੱਕ ਕੇ ਲੈ ਗਏ। ਜੀ। ਮਲੇਰਕੋਟਲੇ ਤੋਂ ਸਾਬਕਾ ਵਿਧਾਇਕਾ ਜਿਹੜੀ ਕੈਬਨਿਟ ਮੰਤਰੀ ਸੀ ਰਜੀਆ ਸੁਲਤਾਨਾ, ਉਹ ਵੀ ਫਰਨੀਚਰ ਆਪਣਾ ਚੁੱਕ ਕੇ ਤੇ ਫ੍ਰਿਜ ਤੱਕ ਚੁੱਕ ਕੇ ਇੱਥੋਂ ਲੈ ਗਏ। ਹੁਣ ਇਹ ਕਹਿੰਦੇ ਫਿਰਦੇ ਕਿ ਅਸੀਂ ਉਹਦੇ ਪੈਸੇ ਜਿਹੜੇ ਉਹ ਪੇ ਕਰ ਦਿਆਂਗੇ, ਜਦੋਂ ਗੱਲਾਂ ਸਾਹਮਣੇ ਆ ਗਈਆਂ। ਨਹੀਂ ਤਾਂ ਅਦਰਵਾਈਜ਼ ਇਹਨਾਂ ਨੇ ਕਿੱਥੋਂ ਦੇਣੇ ਸੀ? ਉਹੋ ਜਿਹੇ ਹਾਲਾਤ ਪਾਕਿਸਤਾਨ ਦੇ ਕਹੇ ਜਾ ਸਕਦੇ ਆ। ਇਮਰਾਨ ਖਾਨ ਹੋਰੀ ਜਿਹੜੇ ਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਹੋ ਗਏ, ਸਰਕਾਰ ਬਦਲ ਗਈ, ਕਰਪਸ਼ਨ ਦੇ ਕੁਝ ਮਾਮਲੇ ਸਾਹਮਣੇ ਆਉਣ ਲੱਗੇ ਨੇ। ਜਿਹੜੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਆ, ਸਭ ਤੋਂ ਵੱਡੀ ਏਜੰਸੀ ਆ ਪਾਕਿਸਤਾਨ ਦੀ, ਉਹ ਇੱਕ ਡਾਇਮੰਡ ਨੈਕਲੇਸ ਲੱਭ ਰਹੀ ਆ ਜਿਹਦੀ ਕੀਮਤ 18 ਕਰੋੜ ਪਾਕਿਸਤਾਨੀ ਰੁਪਈਏ ਹੈ। ਇਹ ਕਿਹਾ ਜਾ ਰਿਹਾ ਕਿ ਇਸ ਨੈਕਲੇਸ ਨੂੰ ਲਾਹੌਰ ਦੇ ਇੱਕ ਮਸ਼ਹੂਰ ਜੁਐਲਰ ਨੂੰ ਵੇਚਿਆ ਗਿਆ, ਔਰ ਇਮਰਾਨ ਖਾਨ ਹੋਰਾਂ ਦੇ ਇੱਕ ਮੰਤਰੀ ਇਹਨੂੰ ਵੇਚਣ ਗਿਆ ਸੀਗਾ। ਇਹਦੇ ਸਬੂਤ FIA ਨੂੰ ਮਿਲ ਚੁੱਕੇ ਹੋਏ ਆ, ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੂੰ। ਇਹਦੇ ਵਿੱਚ ਖਾਸ ਗੱਲ ਇਹ ਆ ਕਿ ਇਹ ਨੈਕਲੇਸ ਜਿਹੜਾ ਸੀਗਾ, ਇਹ ਸਰਕਾਰੀ ਪ੍ਰਾਪਰਟੀ ਸੀ ਕਿਸਮ ਦੇ ਨਾਲ। ਉਹ ਸਰਕਾਰੀ ਇਸ ਕਰਕੇ ਸੀ ਕਿ ਇਮਰਾਨ ਖਾਨ ਹੋਰਾਂ ਨੂੰ ਮਿਡਲ ਈਸਟ ਦੇ ਇੱਕ ਜਿਹੜਾ ਉੱਥੋਂ ਦੇ ਰੂਲਰ ਨੇ, ਉਹਨੇ ਇਹ ਗਿਫਟ ਕੀਤਾ ਸੀਗਾ। ਇਮਰਾਨ ਖਾਨ ਹੋਰਾਂ ਦੀ ਪਤਨੀ ਬੁਸ਼ਰਾ ਨੇ ਇਹਨੂੰ ਵੇਚਣ ਦੇ ਵਾਸਤੇ ਦਿੱਤਾ। ਕੁਝ ਗਿਫਟ ਬੁਸ਼ਰਾ ਤੇ ਉਹਦੀ ਦੋਸਤ ਫਰਾਹ ਸ਼ਹਿਜ਼ਾਦੀ ਨੇ ਰੱਖ ਲਏ। ਔਰ ਇਹ ਕਿਹਾ ਜਾ ਰਿਹਾ ਕਿ ਕੋਈ ਪਿਛਲੇ ਸਾਲ ਇਹ ਚਰਚਾ ਦੇ ਵਿੱਚ ਆਇਆ। ਇਮਰਾਨ ਖਾਨ ਹੋਰੀ ਮਿਡਲ ਈਸਟ ਦੇ ਦੌਰੇ ਦੇ ਉੱਤੇ ਗਏ ਤੇ ਆਉਣ ਵੇਲੇ ਉਹਨਾਂ ਨੂੰ ਸ਼ਾਹੀ ਪਰਿਵਾਰ ਨੇ ਕੁਝ ਗਿਫਟ ਦਿੱਤੇ। ਇਹਦੇ ਵਿੱਚ ਇਹ ਡਾਇਮੰਡ ਨੈਕਲੇਸ ਵੀ ਸ਼ਾਮਲ ਸੀਗਾ, ਜਿਹਦੀ ਕੀਮਤ ਪਾਕਿਸਤਾਨ ਦੀ ਕਰੰਸੀ ਦੇ ਮੁਤਾਬਕ 18 ਕਰੋੜ ਰੁਪਈਆ ਬਣਦੀ ਹੈ।
ਤੋ ਉਹਨਾਂ ਨੇ ਇਹ ਜਿਹੜਾ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਇਹ ਨੈਕਲੈਸ ਜਿਹੜਾ ਸੀਗਾ ਤੋਸ਼ਾਖਾਨਾ ਜਿਹੜਾ ਟ੍ਰੈਜਰੀ ਹੈ ਉਹਦੇ ਵਿੱਚ ਜਮਾ ਹੋ ਜਾਂਦਾ, ਉਹਦੇ ਵਿੱਚ ਕੋਈ ਵੀ ਜਿਹੜਾ ਗਿਫਟ ਕੀਤਾ ਜਾਂਦਾ ਜੀ ਉਹਦੇ ਵਿੱਚ ਜਮਾ ਹੋ ਜਾਂਦਾ, ਜੀ ਪਰ ਜਮਾ ਕਰਵਾਇਆ ਨਹੀਂ ਗਿਆ। ਜਿਹੜੀ ਇਮਰਾਨ ਖਾਨ ਹੋਰਾਂ ਦੀ ਪਤਨੀ ਸੀ ਬੁਸ਼ਰਾ ਬੀਬੀ, ਉਹਨੇ ਉਹਦਾ ਇਸ ਨੈਕਲੈਸ ਦੇ ਉੱਤੇ ਦਿਲ ਆ ਗਿਆ, ਉਹਨੇ ਆਪਣੇ ਕੋਲੇ ਰੱਖ ਲਿਆ ਤੇ ਬਾਅਦ ਦੇ ਵਿੱਚ ਇਹਨੂੰ ਜਿਹੜੀ ਟ੍ਰੈਜਰੀ ਸੀ ਉਹਦੇ ਵਿੱਚ ਜਮਾ ਕਰਾਉਣ ਦੀ ਜਗ੍ਹਾ ਦੇ ਉੱਤੇ ਵੇਚ ਦਿੱਤਾ। ਹੁਣ ਵੇਚ ਕਿਉਂ ਦਿੱਤਾ ਇਹ ਵੱਡਾ ਸਵਾਲ ਹੈ, ਕਿਉਂਕਿ ਦੇਖਿਆ ਜਾਵੇ ਤਾਂ ਇਮਰਾਨ ਖਾਨ ਹੋਰਾਂ ਨੂੰ ਕੋਈ ਪੈਸੇ ਦੀ ਤਾਂ ਕਮੀ ਨਹੀਂ ਹੈ ਕਿਸੇ ਵੀ ਹਾਲਤ ਦੇ ਵਿੱਚ, ਕਿਉਂਕਿ ਪੈਸਾ ਤਾਂ ਉਹਨਾਂ ਨੇ ਕ੍ਰਿਕਟਰ ਰਹਿੰਦਿਆਂ ਵੀ ਬਹੁਤ ਸਾਰਾ ਕਮਾਇਆ। ਫਿਰ ਇਹ ਕਿਉਂ ਵੇਚਿਆ ਗਿਆ? ਕੋਈ ਨਾ ਕੋਈ ਕਾਰਨ ਤਾਂ ਇਹਦੇ ਪਿੱਛੇ ਰਹੇ ਹੋਣਗੇ, ਔਰ ਇਹ ਕਿਹਾ ਜਾ ਰਿਹਾ ਕਿ ਕਿਉਂਕਿ ਇਹ ਕਰਪਸ਼ਨ ਦਾ ਮਾਮਲਾ ਜੁੜ ਗਿਆ। ਜਾਂ ਤਾਂ ਇਹ ਹੈ ਕਿ ਇਮਰਾਨ ਖਾਨ ਹੋਰਾਂ ਦੇ ਵਾਸਤੇ ਜਾਂ ਉਹਨਾਂ ਲਈ ਕੋਈ ਹੋਰ ਵੱਡੀ ਕਰਪਸ਼ਨ ਲੱਭੀ ਨਹੀਂ, ਇਹਨੂੰ ਜਿਹੜਾ ਉਹ ਮੁੱਦਾ ਬਣਾ ਲਿਆ ਗਿਆ, ਜਾਂ ਫਿਰ ਜੇ ਵੇਚਿਆ ਗਿਆ ਤੇ ਇਹ ਧੋਖਾ ਹੈ, ਲੋਕਾਂ ਦੇ ਨਾਲ ਧੋਖਾ ਹੈ। ਜਿਹੜਾ ਗਿਫਟ ਕੋਈ ਵੀ ਕੀਤਾ ਜਾਂਦਾ ਜਿਹੜਾ ਕਿਸੇ ਅਹੁਦੇ ਦੇ ਉੱਤੇ ਹੁੰਦਾ, ਉਹ ਗਿਫਟ ਆਪਣੇ ਨਾਲ ਨਹੀਂ ਲਿਆ ਸਕਦਾ। ਨਹੀਂ ਤਾਂ ਅਦਰਵਾਈਜ਼ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਹਾਲਾਤ ਉਹੋ ਜਿਹੇ ਨੇ ਵੀ ਚਲੋ ਹੁਣ ਸਾਡੀ ਸਰਕਾਰ ਤਾਂ ਰਹੀ ਨਹੀਂ, ਅਸੀਂ ਤਾਂ ਹਾਰ ਗਏ, ਹੁਣ ਗਾਂ ਪਤਾ ਨਹੀਂ ਜਿੱਤਣਾ ਕਿ ਨਹੀਂ ਜਿੱਤਣਾ। ਜਿਹੜਾ ਫਰਨੀਚਰ ਆ ਉਹ ਵੀ ਲੈ ਜਾਓ, ਕੁਰਸੀਆਂ ਵੀ ਲੈ ਜਾਓ, ਫਰਿੱਜ ਵੀ ਲੈ ਜਾਓ, ਜਿਹੜੇ ਕੂਲਰ ਨੇ ਉਹ ਵੀ ਲੱਦ ਕੇ ਜਿਹੜੇ ਉਹ ਲੈ ਜਾਓ। ਇੱਕ ਅੱਧਾ ਨਹੀਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਸ਼ਾਇਦ ਪੋਲੀਟੀਸ਼ੀਅਨ ਜਿਹੜੇ ਜੀ ਉਹ ਇਦਾਂ ਦੇ ਹੀ ਹੁੰਦੇ ਆ। ਦੂਜਾ ਜਿਹੜਾ ਪੁਆਇੰਟ ਇਹ ਜ਼ਰੂਰ ਹੈ ਕਿ ਆਫਟਰ ਆਲ ਬੰਦੇ ਦੀ ਤਮਾ ਜਿਹੜੀ ਆ ਉਹ ਕਿੰਨੀ ਆ, ਉਹਦੀ ਲਿਮਿਟ ਕੀ ਹੈ ਪੈਸੇ ਇਕੱਠੇ ਕਰਨ ਦੀ, ਕਿੱਥੋਂ ਤੱਕ ਪੈਸੇ ਬੰਦੇ ਨੂੰ ਇੱਕ ਜ਼ਿੰਦਗੀ ਦੇ ਵਾਸਤੇ ਚਾਹੀਦੇ ਆ। ਇਹਦੇ ਉੱਤੇ ਗੱਲ ਹੀ ਹੁਣ ਪ੍ਰਵੀਨ ਇਹਨਾਂ ਦਿਨਾਂ ਦੇ ਵਿੱਚ ਹਟ ਗਈ ਹੈ ਕਿ ਕਿੱਥੋਂ ਤੱਕ ਤੁਸੀਂ ਜਾਓਗੇ, ਕਿੰਨਾ ਪੈਸਾ ਕਮਾਓਗੇ। ਬਿਲਕੁਲ ਬਿਲਕੁਲ। ਅੱਛਾ ਪਨੂ ਸਾਹਿਬ, ਆਪਣੇ ਪੰਜਾਬ ਵੱਲ ਨੂੰ ਆਈਏ, ਜਲਿਆਂਵਾਲੇ ਬਾਗ ਤੇ ਦੇ ਸ਼ਹੀਦ ਜਿਹੜੇ ਹੈ ਜਾਂ ਸਰਕਾਰਾਂ, ਇਹਨਾਂ ਨੂੰ ਕਿਵੇਂ ਰਿਲੇਟ ਕਰੀਏ? ਕੀ ਸਰਕਾਰਾਂ ਸ਼ਹੀਦਾਂ ਦੀ ਕਦਰ ਪਾ ਰਹੀਆਂ ਨੇ ਜਾਂ ਨਹੀਂ? 103 ਸਾਲ ਹੋ ਗਏ ਜੀ ਜਲਿਆਂਵਾਲਾ ਬਾਗ ਦਾ ਸਾਕਾ ਵਾਪਰੇ ਨੂੰ, ਔਰ ਇਹ ਜਲਿਆਂਵਾਲਾ ਬਾਗ ਦੇ ਵਿੱਚ ਜਿਵੇਂ ਉਸ ਵੇਲੇ ਲੋਕ ਭੁੰਨੇ ਗਏ, ਇਹਦਾ ਚਰਚਾ ਵਿਸ਼ਵ ਪੱਧਰ ਦੇ ਉੱਤੇ ਹੋਇਆ। ਔਰ ਜਿਹੜਾ ਬ੍ਰਿਟਿਸ਼ ਸਾਮਰਾਜ ਸੀ ਉਹਦਾ ਜਿਹੜਾ ਸੂਰਜ ਸੀ ਉਹ ਡੁਬਾਉਣ ਦੇ ਵਿੱਚ ਇਸ ਜਲਿਆਂਵਾਲੇ ਬਾਗ ਦੇ ਸਾਕਾ ਦਾ ਇੱਕ ਬਹੁਤ ਵੱਡਾ ਹੱਥ ਹੈ ਜੀ, ਕਿਉਂਕਿ ਉਦੋਂ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਹਿੱਲ ਗਈਆਂ ਸੀਗੀਆਂ ਕਿ ਇਹ ਬਣ ਕੀ ਗਿਆ, ਏਦਾਂ ਉਹਨਾਂ ਨੇ ਇਹ ਕਤਲੇਆਮ ਕਿਉਂ ਕੀਤਾ। ਔਰ ਜਿਹੜੇ ਕਿ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਰੋਲਟ ਐਕਟ ਦਾ ਵਿਰੋਧ ਕਰਨ ਦੇ ਵਾਸਤੇ ਉੱਥੇ ਇਕੱਠੇ ਹੋਏ ਸੀ। ਪਿਛਲੇ ਦਿਨੀ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ। ਸਰਕਾਰ ਕਹਿੰਦੀ ਕਿ ਅਸੀਂ ਜਲਿਆਂਵਾਲੇ ਬਾਗ ਦੀ ਦਿੱਖ ਜਿਹੜੀ ਆ ਉਹ ਬਦਲ ਦਿੱਤੀ ਆ। ਮੈਂ ਜਦੋਂ ਇਹ ਚੇਂਜ ਹੋਇਆ, ਖੁੱਲਿਆ, ਉਸ ਤੋਂ ਬਾਅਦ ਮੈਂ ਅਜੇ ਨਿੱਜੀ ਤੌਰ ਦੇ ਉੱਤੇ ਪਰਸਨਲੀ ਨਹੀਂ ਦੇਖਿਆ ਜਾ ਕੇ ਕਿ ਉਹਦੇ ਵਿੱਚ ਕੀ ਚੇਂਜਸ ਆ ਜਾਂ ਉਹੀ ਆ, ਪਰ ਰਿਪੋਰਟਾਂ ਨੇ ਕਿ ਕੁਝ ਚੇਂਜਸ ਤਾਂ ਜਿਹੜੀਆਂ ਉਹ ਹੈਗੀਆਂ ਨੇ। ਖਾਸ ਤੌਰ ਦੇ ਉੱਤੇ ਜਿਹੜੀ ਭੀੜੀ ਗਲੀ ਆ ਜਿੱਥੋਂ ਆਪਾਂ ਲੰਘਦੇ ਆ ਅੰਦਰ, ਉੱਥੇ ਲੱਗੀਆਂ ਜਿਹੜੀਆਂ ਤਸਵੀਰਾਂ ਸੀ ਉਹ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਨੇ ਕਿ ਅਜਿਹੀਆਂ ਤਸਵੀਰਾਂ ਉੱਥੇ ਨਹੀਂ ਲਾਈਆਂ ਜਾਣੀਆਂ ਚਾਹੀਦੀਆਂ ਸੀਗੀਆਂ। ਉਹ ਵਿਜ਼ਟਰ ਪਲੇਸ ਨਹੀਂ ਗਾ ਜੀ, ਜਿਵੇਂ ਪ੍ਰਮੋਟ ਕੀਤਾ ਜਾ ਰਿਹਾ ਕਿ ਉੱਥੇ ਵਿਜ਼ਿਟਰ ਬਹੁਤ ਵੱਧ ਗਏ ਆ। ਉਹ ਤਾਂ ਇੱਕ ਇਸ ਤਰ੍ਹਾਂ ਦੀ ਪਵਿੱਤਰ ਜਗ੍ਹਾ ਹੈ ਜਿੱਥੇ ਸ਼ਹੀਦ ਹੋਏ ਜਿਹੜੇ ਲੋਕ ਨੇ ਉਹ ਉਹਨਾਂ ਦੀਆਂ ਰੂਹਾਂ ਜਾਂ ਕੁਝ ਵੀ ਜਿਹੜਾ ਜੀ ਸਾਡੇ ਕੋਲੇ ਯਾਦਗਾਰ ਦੇ ਰੂਪ ਦੇ ਵਿੱਚ ਆ। ਉਹ ਬਦਕਿਸਮਤੀ ਵੇਖੋ ਕਿ 103 ਸਾਲ ਬੀਤ ਜਾਣ ਤੋਂ ਬਾਅਦ ਨਾ ਤਾਂ ਅੱਜ ਤੱਕ ਇਹ ਪਤਾ ਕਿ ਕਿੰਨੇ ਲੋਕ ਉੱਥੇ ਸ਼ਹੀਦ ਹੋਏ ਤੇ ਉਹਨਾਂ ਦੇ ਨਾਮ ਕੀ ਸੀਗੇ, ਕੀ ਨਾਮ ਸੀਗੇ। ਕੁਝ ਮਹੀਨੇ ਪਹਿਲਾਂ, ਸਾਲ ਕੁ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜਦੋਂ ਹੁੰਦੀ ਸੀ ਤੇ ਉਹਨੇ ਇਹ ਕੀਤਾ ਕਿ ਅਸੀਂ ਜਲਿਆਂਵਾਲੇ ਬਾਗ ਦੀ ਇੱਕ ਵੱਖਰੀ ਯਾਦਗਾਰ ਬਣਾਵਾਂਗੇ ਅੰਮ੍ਰਿਤਸਰ ਦੇ ਵਿੱਚ, ਤੇ ਬਣਾਉਣੀ ਵੀ ਸ਼ੁਰੂ ਕਰਤੀ। ਇਹ ਆਖਿਆ ਕਿ ਅਸੀਂ ਲੱਭ ਰਹੇ ਹਾਂ ਕਿ ਇੱਥੇ ਕਿਹੜੇ ਕਿਹੜੇ ਲੋਕ ਸ਼ਹੀਦ ਹੋਏ ਨੇ, ਉਹਨਾਂ ਦੇ ਨਾਮ ਕੀ ਨੇ। ਉਹ ਕਹਾਣੀ ਫੇਰ ਵਿੱਚ ਵਿਚਾਲੇ ਰਹਿ ਗਈ, ਕਿਸੇ ਤਣ ਪੱਤਣ ਗੱਲ ਨਹੀਂ ਲੱਗੀ। ਆਈ ਥਿੰਕ ਇਹ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਵੀ ਇਹ ਪ੍ਰਚਾਰੀ ਜਾਣੀ ਚਾਹੀਦੀ ਹੈ ਗੱਲ ਕਿ ਜੇ ਉੱਥੇ ਪਰਿਵਾਰਾਂ ਦੇ ਵਿੱਚੋਂ ਕੋਈ ਰਹਿੰਦਾ ਤੇ ਉਹਦੀ ਵੀ ਜਾਣਕਾਰੀ ਹਾਸਲ ਕਰੋ, ਕਿਉਂਕਿ ਇਹ ਤਾਂ ਅਣਵੰਡੇ ਮੁਲਕ ਦੇ ਵੇਲੇ ਵਾਪਰਿਆ ਜਿਹੜਾ ਉਹ ਸਾਕਾ ਸੀਗਾ ਨਾ। ਤੇ ਉਹ ਉੱਥੋਂ ਵੀ ਇਹ ਇਕੱਠੇ ਕੀਤੇ ਜਾਣ ਨਾਮ, ਇੱਥੋਂ ਪੰਜਾਬ ਦੇ ਵਿੱਚੋਂ ਵੀ ਇਕੱਠੇ ਕੀਤੇ ਜਾਣ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਤੇ ਪਟਿਆਲੇ ਦੇ ਵਿੱਚ ਇੱਕ ਵਿਅਕਤੀ ਰਹਿੰਦੇ ਸਨ 2003 ਦੇ ਵਿੱਚ, ਪਹਿਲੀ ਵਾਰੀ ਮੈਂ ਉਹਨਾਂ ਨੂੰ ਮਿਲਿਆ ਸੀ, ਕਾਮਰੇਡ ਅਮਰਨਾਥ ਇੰਦੌਰ। ਹੁਣ ਇਸ ਦੁਨੀਆ ਦੇ ਵਿੱਚ ਨਹੀਂ ਉਹ ਹੈਗੇ। ਉਹ ਕਾਮਰੇਡ ਅਮਰਨਾਥ ਇੰਦੌਰ ਉਹ ਵਿਅਕਤੀ ਸੀ
ਜਦੋਂ ਸਾਈਮਨ ਕਮਿਸ਼ਨ ਆਇਆ ਤੇ ਜਿਹੜਾ ਸਾਈਮਨ ਕਮਿਸ਼ਨ ਗੋ ਬੈਕ ਜਿਹੜਾ ਨਾਰਾ ਸੀ, ਉਹ ਨਾਰੇ ਲਾਉਣ ਵਾਲਿਆਂ ਦੇ ਵਿੱਚੋਂ ਤੇ ਮੂਹਰੇ ਹੋ ਕੇ ਲੜਨ ਵਾਲਿਆਂ ਦੇ ਵਿੱਚੋਂ 8 ਬੰਦਿਆਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਉਦੋਂ, ਤੇ ਕਾਮਰੇਡ ਅਮਰਨਾਥ ਇੰਦੌਰ ਇੱਕ ਸੀ ਉਹਨਾਂ ਦੇ ਵਿੱਚੋਂ। ਕਾਮਰੇਡ ਅਮਰਨਾਥ ਇੰਦੌਰ ਦੇ ਦਾਦਾ ਜੀ ਸ਼ਹੀਦ ਹੋਏ ਸੀ ਜਲਿਆਂਵਾਲੇ ਬਾਗ ਦੇ ਵਿੱਚ। ਮੈਂ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਕੁਝ ਮਹੀਨੇ ਪਹਿਲਾਂ ਕਿ ਤੁਹਾਨੂੰ ਕੋਈ ਅਪਰੋਚ ਸਰਕਾਰ ਦੀ ਆਈ ਹੈ ਕਿ ਉਹ ਜਾਣਕਾਰੀ ਲੈਣ ਲਈ? ਉਹ ਕਹਿੰਦੇ ਕੋਈ ਅਪਰੋਚ ਨਹੀਂ ਆਈ। ਜੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਅਜਿਹਾ ਪਰਿਵਾਰ ਜਿਨ੍ਹਾਂ ਦਾ ਇੱਕ ਜੀ ਉਹਨੇ ਕੁਰਬਾਨੀ ਦਿੱਤੀ ਆ, ਉਹਨਾਂ ਤੱਕ ਅਪਰੋਚ ਨਹੀਂ ਆਈ। ਅੱਜ ਵੀ ਉਹ ਇੱਕ ਛੋਟੇ ਜਿਹੇ ਘਰ ਦੇ ਵਿੱਚ ਪਰਿਵਾਰ ਰਹਿੰਦਾ, ਤੇ ਫਿਰ ਅੱਗੋਂ ਕਿੱਥੇ ਅਪਰੋਚ ਕੀਤੀ ਹੋਊਗੀ? ਅੱਜ ਤੱਕ ਜਲਿਆਂਵਾਲਾ ਬਾਗ ਦੇ ਵਿੱਚ ਸ਼ਹੀਦ ਹੋਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। 1940 ਦੇ ਵਿੱਚ ਇੰਗਲੈਂਡ ਜਾ ਕੇ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਜਿਹੜੇ ਸੀ, ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇਹ ਬਦਕਿਸਮਤੀ ਨਹੀਂ ਤੇ ਹੋਰ ਕੀ ਹੈ ਕਿ ਅਸੀਂ ਆਪਣੇ ਸ਼ਹੀਦ ਜਿਹੜੇ ਆ ਉਹਨਾਂ ਦੇ ਬਾਰੇ ਦੇ ਵਿੱਚ ਵਿਸਥਾਰਤ ਜਾਣਕਾਰੀ ਹੀ ਇਕੱਠੀ ਨਹੀਂ ਕਰ ਸਕੇ ਕਿ ਉੱਥੇ ਕਿੰਨੇ ਲੋਕ ਸ਼ਹੀਦ ਹੋਏ, ਉਹ ਕਿਹੜੇ ਕਿਹੜੇ ਸਨ, ਉਹਨਾਂ ਦੇ ਨਾਮ ਕੀ ਸੀ। ਤੇ ਸਰਕਾਰੀ ਫਾਈਲਾਂ ਅੱਜ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੀਆਂ। ਬੇਸ਼ੱਕ ਕੱਲ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਇਸ ਜਲਿਆਂਵਾਲੇ ਬਾਗ ਦੇ ਉੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਕਿ ਸਰਕਾਰੀ ਫਾਈਲਾਂ ਦੇ ਵਿੱਚ ਉਹ ਸ਼ਹੀਦ ਹੈਗੇ ਆ? ਨਹੀਂ। ਜੀ ਬਿਲਕੁਲ। ਪੰਨੂ ਸਾਹਿਬ, ਕਰੋਨਾ ਨੇ ਲੋਕ ਘਰਾਂ ਦੇ ਵਿੱਚ ਵਾੜਤੇ ਸੀਗੇ ਤੇ 2 ਸਾਲ ਕੋਈ ਦਿਨ ਤਿਉਹਾਰ ਲੋਕਾਂ ਨੇ ਚੱਜ ਨਾਲ ਨਹੀਂ ਮਨਾਇਆ। ਤਲਵੰਡੀ ਸਾਬੋ ਦੇ ਵਿੱਚ ਕਰੋਨਾ ਤੋਂ ਬਾਅਦ ਕੀ ਵਿਸਾਖੀ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ? ਵੈਸੇ ਉੱਥੇ ਇੱਕ ਲੜਾਈ ਹੋਈ ਹੈ, ਉਹਦੇ ਵੀ ਚਰਚੇ ਬੜੇ ਆ ਸੋਸ਼ਲ ਮੀਡੀਆ ਤੇ। ਜੀ ਦੇਖੋ, ਲੜਾਈਆਂ ਪੜ੍ਹਾਈਆਂ ਤਾਂ ਜਿਹੜੀਆਂ ਉਹ ਚੱਲ ਹੀ ਰਹੀਆਂ ਨੇ। ਜਿਨ੍ਹਾਂ ਨੇ ਤਲਵੰਡੀ ਸਾਬੋ ਦੇ ਵਿੱਚ ਕਦੇ ਵਿਸਾਖੀ ਦੇ ਜਿਹੜੇ ਜਸ਼ਨ ਨੇ ਉਹ ਵੇਖੇ ਨੇ, ਉਹ ਦੱਸ ਸਕਦੇ ਆ ਕਿ ਕਿੰਨੀ ਦੁਨੀਆ, ਕਿੰਨੀ ਸੰਗਤ ਉਸ ਜਗ੍ਹਾ ਦੇ ਉੱਤੇ ਜਾਂਦੀ ਆ ਵਿਸਾਖੀ ਦੇ ਦਿਨਾਂ ਦੇ ਉੱਤੇ। ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਵੱਖ-ਵੱਖ ਸਿਆਸੀ ਕਾਨਫਰੰਸਾਂ ਨੇ ਉਹ ਵੀ ਬੰਦ ਹੋਈਆਂ ਤੇ ਸੰਗਤ ਦੀ ਗਿਣਤੀ ਵੀ ਬਹੁਤ ਘਟ ਰਹੀ ਹੈ। ਇਸ ਵਾਰੀ ਕਿਉਂਕਿ ਕਰੋਨਾ ਦਾ ਡਰ ਡੁੱਕਰ ਜਿਹੜਾ ਜੀ ਉਹ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ, ਤੇ ਦਮਦਮਾ ਸਾਹਿਬ ਦੇ ਵਿੱਚ 4 ਦਿਨਾਂ ਵਿਸਾਖੀ ਮੇਲੇ ਦੇ ਦੂਜੇ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਮੱਥਾ ਟੇਕਿਆ। ਧਾਰਮਿਕ ਸਮਾਗਮਾਂ ਦੇ ਦੌਰਾਨ ਸਿੱਖ ਵਿਦਵਾਨ ਕਥਾ ਕੀਰਤਨ ਜਿਹੜਾ ਸੀ ਉਹਦਾ ਪ੍ਰਵਾਹ ਲਗਾਤਾਰ ਚੱਲ ਰਿਹਾ। ਢਾਡੀ ਤੇ ਕਵੀਸ਼ਰੀ ਜਥੇ ਜਿਹੜੇ ਉਹ ਵੱਖ-ਵੱਖ ਸਟੇਜਾਂ ਦੇ ਉੱਤੋਂ ਇਤਿਹਾਸ ਸੁਣਾ ਰਹੇ ਨੇ। ਸ਼ਹਿਰ ਦੇ ਵਿੱਚ ਜਿਹੜੇ ਇਸ ਵਾਰੀ ਇਹ ਕੀਤਾ ਗਿਆ ਕਿ ਟ੍ਰੈਫਿਕ ਜਿਹੜਾ ਉਹਨੂੰ ਘਟਾਇਆ ਜਾਵੇ, ਉਹਦੇ ਵਾਸਤੇ ਜਿਹੜੇ ਆਰਜ਼ੀ ਤੌਰ ਦੇ ਉੱਤੇ ਬੱਸ ਅੱਡੇ ਬਣਾਏ ਗਏ ਆ, ਉਹ ਦੂਰ ਬਣਾਏ ਗਏ ਆ। ਲੋਕ ਥੋੜੀ ਇਹ ਕੰਪਲੇਂਟ ਜ਼ਰੂਰ ਕਰ ਰਹੇ ਆ ਕਿ ਉਹਨਾਂ ਨੂੰ ਚੱਲ ਕੇ ਆਉਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਪ੍ਰੋਬਲਮ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਤਾਂ ਇਹਨੂੰ ਟ੍ਰੈਫਿਕ ਵਾਲੇ ਸਾਈਡ ਦੇ ਉੱਤੋਂ ਸੋਚਣਾ ਹੀ ਪੈਣਾ, ਕਿਉਂਕਿ ਜਦੋਂ ਕੋਈ ਵੱਡਾ ਵਹੀਕਲ ਫਸ ਜਾਂਦਾ ਕਿਸੇ ਜਗ੍ਹਾ ਦੇ ਉੱਤੇ ਜਾ ਕੇ, ਇੱਥੇ ਲੋਕ ਕੋਈ ਰਾਹ ਨਹੀਂ ਦਿੰਦੇ, ਨਾ ਉਹਨੂੰ ਨਿਕਲਣ ਦਾ ਫਿਰ ਮੌਕਾ ਦਿੰਦੇ ਆ। ਫਿਰ ਲੋਕ ਅੱਗੇ ਤੋਂ ਅੱਗੇ ਤੁਰੀ ਜਾਂਦੇ ਤੇ ਉੱਥੇ ਜਾਮ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਂਦਾ। ਜੇ ਇਹ ਜਾਮ ਨਾ ਲੱਗਣ, ਉਹਦੇ ਵਾਸਤੇ ਇਹ ਸਹੀ ਇੰਤਜ਼ਾਮ ਕੀਤਾ ਗਿਆ ਕਿ ਥੋੜੇ ਹਟਵੇਂ ਕੀਤੇ ਗਏ ਆ, ਜਿਹੜੇ ਬੱਸ ਅੱਡੇ ਥੋੜਾ ਦੂਰ ਬਣਾਏ ਗਏ ਆ। ਉਂਝ ਵੈਸੇ ਜਿਹੜੀਆਂ ਪ੍ਰਾਈਵੇਟ ਕਾਰਾਂ ਨੇ ਉਹ ਤੁਹਾਨੂੰ ਪਤਾ ਇੱਥੇ ਹੂਟਰ ਵਗੈਰਾ ਤੇ ਦੂਜੇ ਤੀਜੇ ਬਥੇਰਾ ਕੁਝ ਚੱਲ ਜਾਂਦਾ, ਨਹੀਂ ਤਾਂ ਅਦਰਵਾਈਜ਼ ਕੱਢਣੀਆਂ ਉਹ ਵੀ ਬਾਹਰ ਚਾਹੀਦੀਆਂ ਨੇ। ਤੁਰਨ ਦੇ ਉੱਤੇ ਕਿਸੇ ਨੂੰ ਥੋੜੀ ਤਕਲੀਫ ਨਹੀਂ ਹੋਣੀ ਚਾਹੀਦੀ। ਅੱਜ ਭਾਵ ਕਿ ਇੱਥੋਂ ਦੇ ਮੁਤਾਬਕ ਸਾਡੇ ਇੱਥੇ 14 ਹੋ ਗਈ। ਇੱਥੇ ਅਕਾਲੀ ਦਲ ਬਾਦਲ, ਬਸਪਾ, ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਨੇ ਮੇਲੇ ਦੇ ਮੌਕੇ ਦੇ ਉੱਤੇ ਸਿਆਸੀ ਕਾਨਫਰੰਸਾਂ ਕਰਨ ਤੋਂ ਪਾਸਾ ਵਟਿਆ ਹੈ। ਔਰ ਕਿਉਂਕਿ ਇਹ ਸਿਆਸੀ ਕਾਨਫਰੰਸਾਂ ਇਹੋ ਜਿਹੇ ਧਾਰਮਿਕ ਦਿਨਾਂ ਦੇ ਉੱਤੇ ਕੀਤੀਆਂ ਜਾਣ ਜਾਂ ਨਾ ਕੀਤੀਆਂ ਜਾਣ, ਇਹਦਾ ਚਰਚਾ ਪਿਛਲੇ ਸਾਲਾਂ ਦੇ ਦੌਰਾਨ ਜ਼ਰੂਰ ਚੱਲਦਾ ਰਿਹਾ। ਤੇ ਜਿਹੜੀਆਂ ਖਾਸ ਤੌਰ ਦੇ ਉੱਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਦੋਂ ਸ਼ਹੀਦੀ ਜੋੜ ਮੇਲ ਹੁੰਦੇ ਆ, ਉਦੋਂ ਵੀ ਇਹ ਸਿਆਸੀ ਕਾਨਫਰੰਸਾਂ ਬੰਦ ਹੋਈਆਂ ਨੇ। ਹਾਂ, ਸਿਮਰਨਜੀਤ ਸਿੰਘ ਮਾਨ ਹੋਰੀ ਜ਼ਰੂਰ ਕਹਿੰਦੇ ਰਹੇ ਨੇ ਕਿ ਨਹੀਂ ਅਸੀਂ ਤਾਂ ਸਿਆਸੀ ਕਾਨਫਰੰਸ ਕਰਾਂਗੇ, ਉਹ ਕਰਦੇ ਵੀ ਰਹੇ ਨੇ। ਅੱਜ ਹੁਣ ਉੱਥੇ ਕਿੰਨਾ ਕੁ ਜਿਹੜਾ ਜੀ ਉਹ ਜੁੜਦਾ
ਅਕਾਲੀ ਦਲ ਬਾਦਲ ਜਿਹੜਾ ਕਿ 3 ਸੀਟਾਂ ਦੇ ਉੱਤੇ ਸਿਮਟ ਗਿਆ, 100 ਸਾਲ ਪੁਰਾਣੀ ਪਾਰਟੀ ਜਿਹੜੀ, ਉਹ ਉੱਥੇ ਇਹਨਾਂ ਦੇ ਕਿਹੜੇ ਆਗੂ ਪਹੁੰਚਦੇ ਆ, ਕਿਉਂਕਿ ਵੱਡੇ ਆਗੂ ਅਜੇ ਵੀ ਇਹਨਾਂ ਦੇ ਜਿਹੜਾ ਸ਼ੌਕ ਲੱਗਿਆ ਉਹਦੇ ਵਿੱਚੋਂ ਬਾਹਰ ਨਹੀਂ ਆਏ, ਇਸ ਕਰਕੇ ਉਹ ਸਾਹਮਣੇ ਨਹੀਂ ਆਉਂਦੇ ਕਿਸੇ ਵੀ ਮਾਮਲੇ ਦੇ ਉੱਤੇ। ਜਿਹੜੇ 20 ਕਤਾਰ ਦੇ ਨੇਤਾ ਨੇ ਉਹ ਜ਼ਰੂਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਬਾਦਲ ਦੇ ਵੱਲੋਂ ਕੀਤੀਆਂ ਜਾਣ ਵਾਲੀਆਂ 2 ਇਹ ਕਾਨਫਰੰਸਾਂ ਮੇਨ ਤੌਰ ਦੇ ਉੱਤੇ ਹੋਣਗੀਆਂ। ਬਾਕੀ ਸਿਆਸੀ ਪਾਰਟੀਆਂ ਨੇ ਜਿਹੜਾ ਉਹ ਟਾਲਾ ਵੱਟਿਆ ਹੋਇਆ। ਕੱਲ ਨੂੰ ਜਦੋਂ ਮੇਲੇ ਦੀ ਸਮਾਪਤੀ ਹੋਊਗੀ ਤਾਂ ਨਿਹੰਗ ਸਿੰਘ ਜਿਹੜੇ ਨੇ ਉਹ ਆਪਣਾ ਮਹੱਲਾ ਕੱਢਣਗੇ ਇੱਥੇ। ਜੀ। ਅੱਛਾ ਪਨੂ ਸਾਹਿਬ, ਲੁਧਿਆਣੇ ਵੱਲ ਚੱਲ ਗਏ। ਸਿਮਰਜੀਤ ਸਿੰਘ ਬੈਂਸ 2016 ਦੇ ਵਿੱਚ ਬੈਂਸ ਉੱਤੇ ਪੰਜਾਬ ਸਮੇਤ ਪ੍ਰਵਾਸੀਆਂ ਦੀਆਂ ਨਜ਼ਰਾਂ ਵੀ ਹੁੰਦੀਆਂ ਸੀ। ਇੱਕ ਕੈਨਵਸ ਤੇ ਉੱਭਰਦੇ ਨੇ, ਸਿਆਸੀ ਕੈਨਵਸ ਤੇ ਬੜੇ ਧੜੱਲੇ ਨਾਲ ਤੇ ਬੜੀ ਜ਼ੋਰ ਸ਼ੋਰ ਨਾਲ ਉੱਭਰਦੇ ਨੇ, ਪਰ ਹੁਣ ਭਗੌੜੇ ਕਰਾਰ ਦੇਤੇ ਜੀ, ਨਾਲੇ ਸਾਬਕਾ ਲੱਗ ਗਿਆ ਨਾਂ ਦੇ ਨਾਲ। ਬਿਲਕੁਲ ਜੀ, ਐਕਚੁਅਲੀ ਇਹ ਗੱਲ ਤੁਹਾਡੀ ਠੀਕ ਹੈ। ਜੀ ਇੱਕ ਵੇਲੇ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਲੁਧਿਆਣੇ ਤੋਂ ਬਾਹਰ ਨਿਕਲ ਕੇ ਕੁਝ ਹੋਰ ਥਾਵਾਂ ਦੇ ਉੱਤੇ ਆਪਣੇ ਪੈਰ ਪਸਾਰੂਗੀ, ਪਰ ਇਹ ਕਿਹਾ ਜਾਂਦਾ ਕਿ ਜਿੱਥੋਂ ਸਿਮਰਜੀਤ ਬੈਂਸ ਦਾ ਉਭਾਰ ਹੁੰਦਾ ਉਹ ਸੀਗਾ ਇੱਕ ਤਹਿਸੀਲਦਾਰ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਣਾ। ਜੀ ਉਹ ਤਹਿਸੀਲਦਾਰ ਦੇ ਉੱਤੇ ਅੱਜ ਤੱਕ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ ਹੈਗਾ ਜੀ ਔਰ ਉਹ ਉਹਦੇ ਜਿਹੜੀ ਬੈਕਗ੍ਰਾਉਂਡ ਹੈ ਉਹ ਫੌਜ ਦੀ ਆ, ਫੌਜ ਦੇ ਵਿੱਚੋਂ ਆ ਕੇ ਉਹ ਇਸ ਲਾਈਨ ਦੇ ਵਿੱਚ ਆਇਆ ਸੀ। ਸਭ ਨੂੰ ਯਾਦ ਹੋਣਾ ਉਹਦੇ ਕੱਪੜੇ ਪਾੜ ਦਿੱਤੇ ਗਏ ਸੀਗੇ, ਉਹਦੀ ਬਹੁਤ ਬੇਇੱਜ਼ਤੀ ਕੀਤੀ ਗਈ ਸੀਗੀ। ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਦਾ ਉੱਥੋਂ ਹੀ ਉਭਾਰ ਸਟਾਰਟ ਹੁੰਦਾ, ਇੱਕ ਅਫਸਰ ਨੂੰ ਕੁੱਟਣ ਤੋਂ ਬਾਅਦ। ਜਦੋਂ ਕੋਈ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਤੇ ਉਹ ਕਿੰਨੀ ਕੁ ਦੇਰ ਤੱਕ ਜਿਹੜਾ ਉਹ ਚੱਲ ਸਕਦਾ, ਇਹ ਉਦੋਂ ਵੀ ਸਵਾਲ ਚੱਲਦਾ ਸੀਗਾ। ਕੁਝ ਲੋਕ ਇਹ ਸੋਚਦੇ ਸੀਗੇ ਕਿ ਐਕਚੁਅਲੀ ਕੀ ਆ, ਜੋ ਮੈਨੂੰ ਜਾਪਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਭਾਰ ਸੀਗਾ ਉਹਨਾਂ ਦੀ ਪਾਰਟੀ ਦਾ। ਗਰਾਊਂਡ ਦੇ ਉੱਤੇ ਇੰਨਾ ਕੁ ਜ਼ਰੂਰ ਹੈਗਾ ਸੀਗਾ ਕਿ ਉਹ 2 ਸੀਟਾਂ ਆਰਾਮ ਦੇ ਨਾਲ ਜਿੱਤਦੇ ਰਹੇ, ਐਤਕੀ ਨਹੀਂ ਜਿੱਤ ਸਕੇ, ਦੋਨੋਂ ਦੀਆਂ ਦੋਨੋਂ ਸੀਟਾਂ ਹਾਰ ਗਏ। ਸਿਮਰਜੀਤ ਬੈਂਸ ਨੂੰ 1 ਹਫ਼ਤੇ ਦੇ ਅੰਦਰ ਦੂਜੇ ਕੇਸ ਦੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ, ਜਿਹੜਾ ਇਸ ਵਾਰੀ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਉਹਨੂੰ ਭਗੌੜਾ ਐਲਾਨਿਆ ਗਿਆ। ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਪ੍ਰਾਪਰਟੀ ਵੀ ਕੇਸ ਦੇ ਨਾਲ ਅਟੈਚ ਕਰ ਦਿੱਤੀ ਹੈ ਔਰ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਵਿਅਕਤੀ ਇਹਦੇ ਵਿੱਚ ਸ਼ਾਮਲ ਸੀਗੇ ਉਹਨਾਂ ਦੇ ਉੱਤੇ ਵੀ ਜਿਹੜਾ ਸ਼ਿਕੰਜਾ ਉਹ ਕੱਸਿਆ ਔਰ ਜਿਨ੍ਹਾਂ ਦੇ FIR ਹੋਈ ਆ ਉਹਨਾਂ ਨੂੰ ਵੀ ਭਗੌੜਾ ਐਲਾਨ ਦਿੱਤਾ। ਇਹਦੇ ਵਿੱਚ ਸਿਮਰਜੀਤ ਬੈਂਸ ਦਾ ਭਰਾ ਕਰਮਜੀਤ ਸਿੰਘ, ਪਰਮਜੀਤ ਪੰਮਾ, ਬਲਜਿੰਦਰ ਕੌਰ, ਜਸਵੀਰ ਕੌਰ, ਸੁਖਚੈਨ ਸਿੰਘ ਤੇ PA ਪ੍ਰਦੀਪ ਕੁਮਾਰ ਗੋਗੀ ਸ਼ਾਮਲ ਹੈ। ਸਿਮਰਜੀਤ ਬੈਂਸ ਨੇ ਐਂਟੀਸਪੇਟਰੀ ਲਾਈ ਸੀਗੀ ਪਰ ਉਹ ਅਦਾਲਤ ਨੇ ਅਰਜ਼ੀ ਰੱਦ ਕਰ ਦਿੱਤੀ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਗਿਆ ਸਿਮਰਜੀਤ ਬੈਂਸ ਦਾ, ਮੈਂ ਉਦੋਂ ਵੀ ਇਹ ਗੱਲ ਆਖੀ ਸੀਗੀ ਕਿ ਸਿਮਰਜੀਤ ਬੈਂਸ ਪਤਾ ਨਹੀਂ ਇਸ ਕੇਸ ਨੂੰ ਕਿੰਨਾ ਕੁ ਸੀਰੀਅਸ ਲੈਂਦੇ ਆ ਜਾਂ ਨਹੀਂ ਲੈਂਦੇ, ਪਰ ਇਹ ਕੇਸ ਜਿਹੜਾ ਨਾ ਇਹ ਇਸ ਤਰੀਕੇ ਦੇ ਨਾਲ ਅੱਗੇ ਹੁਣ ਵੱਧ ਰਿਹਾ, ਜਿਸ ਤਰੀਕੇ ਦੇ ਨਾਲ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਕੇਸ ਵਧਿਆ ਸੀਗਾ। ਉਸ ਮਾਮਲੇ ਦੇ ਵਿੱਚ ਉਹਦੀ ਅਰੈਸਟ ਨਹੀਂ ਸੀ ਹੋਈ, ਚਲਾਨ ਪੇਸ਼ ਹੋ ਗਿਆ ਸੀ। ਲੋਕ ਇਹ ਸੋਚਦੇ ਸਨ ਕਿ ਇਹਦੇ ਚ ਕੁਝ ਨਹੀਂ ਹੋਣਾ, ਚਲਾਨ ਪੇਸ਼ ਹੋਇਆ, ਚਲਾਨ ਪੇਸ਼ ਕਰਕੇ ਉਹ ਕੇਸ ਲਗਾਤਾਰ ਚੱਲਦਾ ਰਿਹਾ। ਉਹਦੇ ਵਿੱਚ ਉਹ ਭਗੌੜਾ ਕਰਾਰ ਨਹੀਂ ਸੀ ਦਿੱਤਾ ਹੋਇਆ ਜੀ। ਠੀਕ ਹੈ। ਇਹ ਸਿਮਰਜੀਤ ਬੈਂਸ ਵਾਲੇ ਮਾਮਲੇ ਦੇ ਵਿੱਚ ਇਹਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਜੀ। ਇਹ ਉਹਦੇ ਨਾਲੋਂ ਵੀ ਜ਼ਿਆਦਾ ਸੀਰੀਅਸ ਕੇਸ ਹੋ ਗਿਆ ਕਿਉਂਕਿ ਉਹਦੇ ਵਿੱਚ ਮਹਿਜ਼ ਟ੍ਰਾਇਲ ਚੱਲਦਾ ਸੀਗਾ ਤੇ ਉਹਨੂੰ ਫਿਰ ਕੱਢ ਕੇ ਇਹ ਲਿਆਂਦਾ ਗਿਆ ਵੀ ਕੋਈ ਨਹੀਂ ਆ ਕੇ ਟ੍ਰਾਇਲ ਦਾ ਸਾਹਮਣਾ ਕਰ, ਤੈਨੂੰ ਬਰੀ ਕਰ ਦੇਣਾ ਉੱਥੋਂ। ਇਹ ਕਿਹਾ ਜਾਂਦਾ ਕਿ ਉਹ ਕੱਢਣ ਦਾ ਇੱਕ ਤਰੀਕਾ ਸੀ, ਉਹਨੂੰ ਕੱਢ ਕੇ ਲਿਆ ਕੇ ਜਦੋਂ ਸਾਹਮਣੇ ਆਇਆ ਤੇ ਇਹ ਦੱਸਿਆ ਗਿਆ ਵੀ ਉਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਹਾਲਾਂਕਿ ਜਿਹੜਾ ਟ੍ਰਾਇਲ ਆ ਜਿਹੜੇ ਉਹਨੇ ਜਬਰ ਜਨਾਹ ਦੇ ਦੋਸ਼ ਲਾਏ ਨੇ ਉਹ ਅਜੇ ਚੱਲਣਾ, ਉਹਦੇ ਵਿੱਚ ਅਜੇ ਦੋਸ਼ੀ ਨਹੀਂ ਆ ਸਿਮਰਜੀਤ ਬੈਂਸ, ਪਰ ਉਹ ਅਦਾਲਤ ਦਾ ਦੋਸ਼ੀ ਬਣ ਗਿਆ ਕਿਉਂਕਿ ਜਦੋਂ ਕਿਸੇ ਨੂੰ PO ਕਰਾਰ ਦੇ ਦਿਓ, ਪ੍ਰੋਕਲੇਮਡ ਅਫੈਂਡਰ ਉਹ ਬਣ ਗਿਆ। ਉਹਦੀ ਹਾਈ ਕੋਰਟ ਤੋਂ ਹੇਠਾਂ ਸੁਣਵਾਈ ਨਹੀਂ ਹੁੰਦੀ ਜੀ ਕਿਤੇ। ਹਾਈ ਕੋਰਟ ਦੇ ਵਿੱਚ ਹੁਣ ਜਿਹੜੇ ਕਿਉਂਕਿ ਚਾਰजेस ਗੰਭੀਰ ਨੇ ਔਰ ਉਹਨਾਂ ਦੇ ਵਿੱਚ ਉਹ ਪੇਸ਼ ਨਹੀਂ ਹੋਏ, ਇਹ ਸਾਰੇ ਦੇ ਸਾਰੇ ਜਿਹੜੇ ਉਹ ਭਗੌੜੇ ਕਰਾਰ ਦੇ ਦਿੱਤੇ ਗਏ ਆ। ਮੇਰੀ ਜਾਚੇ ਸਿਮਰਜੀਤ ਬੈਂਸ ਹੋਰਾਂ ਦੀ ਜਿਹੜੀ ਪਾਰਟੀ ਲੋਕ ਇਨਸਾਫ ਪਾਰਟੀ
ਜਿਹੜੀ ਸੀਗੀ, ਉਹ ਜਿਸ ਤਰੀਕੇ ਦੇ ਨਾਲ ਇੱਕਦਮ ਉਭਰੀ ਸੀ, ਉਸ ਤਰੀਕੇ ਦੇ ਨਾਲ ਹੀ ਉਹ ਖਤਮ ਹੋਣ ਵਾਲੇ ਪਾਸੇ ਨੂੰ ਤੁਰ ਪੈਣੀ ਹੈ। ਕਿਉਂਕਿ ਇਸ ਮਾਮਲੇ ਦੇ ਵਿੱਚ ਜੇ ਉਹ ਸਰੈਂਡਰ ਕਰਦੇ ਆ ਤੇ ਉਹ ਜ਼ਮਾਨਤ ਜਿਹੜੀ ਉਹ ਹੋ ਸਕਣੀ ਬਹੁਤ ਔਖੀ ਆ। ਔਰ ਦੂਸਰਾ ਇਹ ਕਿ ਇਹਦਾ ਟਰਾਇਲ ਫਿਰ ਤੇਜ਼ੀ ਦੇ ਨਾਲ ਚੱਲੂਗਾ, ਉਹਨੂੰ ਉਨੀ ਦੇਰ ਤੱਕ ਜ਼ਮਾਨਤ ਨਹੀਂ ਮਿਲਣੀ ਜਦੋਂ ਤੱਕ ਇਹ ਟਰਾਇਲ ਚੱਲੂਗਾ। ਇਹਦੇ ਵਿੱਚ ਕੀ ਟਰਾਇਲ ਦਾ ਫੈਸਲਾ ਹੁੰਦਾ ਉਹ ਤਾਂ ਅਦਾਲਤ ਜਾਣਦੀ ਹੈ। ਮੇਰੀ ਚਾਚੇ ਸਿਮਰਜੀਤ ਬੈਂਸ ਤੇ ਉਹਦੇ ਭਰਾ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਇਸ ਮਾਮਲੇ ਦੇ ਉੱਤੇ, ਖਾਸ ਤੌਰ ਦੇ ਉੱਤੇ ਹੁਣ ਜਦੋਂ ਪੀਓ ਉਹਨਾਂ ਨੂੰ ਕਰਾਰ ਦੇ ਦਿੱਤਾ ਗਿਆ। ਭਗੌੜਾ ਪੰਜਾਬੀ ਦੇ ਵਿੱਚ ਕਹਿੰਦੇ ਆ, ਇੰਗਲਿਸ਼ ਪੀਓ ਸ਼ਾਰਟ ਵਰਡ ਹੈ, ਫੁੱਲ ਫਾਰਮ ਇਹਦੀ ਹੈਗੀ ਆ ਪ੍ਰੋਕਲੇਮਡ ਅਫੈਂਡਰ। ਜੀ ਪਨੂੰ ਸਾਹਿਬ, ਇਤਫਾਕ ਦੇਖੋ ਕਿ ਪਾਰਟੀ ਦਾ ਨਾਂ ਲੋਕ ਇਨਸਾਫ ਹੈ, ਜਦ ਕਿ ਲੋਕਾਂ ਨੂੰ ਤਾਂ ਇਨਸਾਫ ਖਾਤਰ ਤੁਹਾਨੂੰ ਪਤਾ ਹੀ ਹੈ ਅਦਾਲਤ ਵੀ ਜਾਣਾ ਪਿਆ, ਪੁਲਿਸ ਨੇ ਤਾਂ ਕੀਤਾ ਹੀ ਕੱਖ ਨਹੀਂ ਸੀ। ਬਿਲਕੁਲ ਜੀ, ਪੁਲਿਸ ਅਜੇ ਵੀ ਕੁਝ ਨਹੀਂ ਕਰ ਰਹੀ, ਜੀ ਕਿਉਂਕਿ ਜਿਵੇਂ ਅਕਸਰ ਇਹ ਕਿਹਾ ਜਾਂਦਾ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ। ਹਾਂਜੀ ਮੈਂ ਤਾਂ ਕਹਿੰਦਾ ਨਹੀਂ, ਜਿਹੜਾ ਕਾਨੂੰਨ ਤੋੜਨ ਵਾਲੇ ਨੇ ਨਾ ਉਹਨਾਂ ਦੇ ਹੱਥ ਕਾਨੂੰਨ ਨਾਲੋਂ ਜ਼ਿਆਦਾ ਲੰਬੇ ਨੇ, ਕਿਉਂਕਿ ਉਹ ਚੋਰ ਮੋਰੀਆਂ ਜਿਹੜੀਆਂ ਉਹ ਜਾਣਦੇ ਨੇ ਕਿ ਚੋਰ ਮੋਰੀ ਕਿੱਥੇ ਕਿੱਥੇ ਜਿਹੜੀ ਉਹ ਹੈਗੀ ਆ ਤੇ ਕਿਵੇਂ ਕਿਵੇਂ ਉਹਦੇ ਤੋਂ ਬਚਣਾ। ਜੀ ਅੱਛਾ ਪਨੂੰ ਸਾਹਿਬ, ਦਿਹਾਤੀ ਵਿਕਾਸ ਫੰਡ ਆਰਡੀਐਫ ਦਾ ਬੜਾ ਰੌਲਾ ਪੈਂਦਾ ਰਿਹਾ ਪਿਛਲੇ ਦਿਨੀ। ਕਾਂਗਰਸ ਸਰਕਾਰ ਨੂੰ ਕਾਫੀ ਜਦੋਜਹਿਦ ਵੀ ਕਰਨੀ ਪਈ ਸੀਗੀ ਕਿ ਸਾਡਾ ਆਰਡੀਐਫ ਨੱਪ ਲਿਆ, ਪਰ ਉਹ ਕਹਿੰਦੇ ਕਿ ਤੁਸੀਂ ਲਾਇਆ ਸਹੀ ਜਗ੍ਹਾ ਨਹੀਂ ਸੀਗੇ, ਇਹ ਦੋਸ਼ ਲੱਗੇ ਸੀਗੇ ਉਦੋਂ। ਹੁਣ ਸਹੀ ਜਗ੍ਹਾ ਲੱਗੇਗਾ, ਮਿਲੇਗਾ ਵੀ? ਦੇਖੋ, ਜਿਹੜਾ ਇਹ ਆਰਡੀਐਫ ਫੰਡ ਹੈ ਜੀ, ਐਕਚੁਅਲੀ ਇਹ ਪੰਜਾਬ ਦਿਹਾਤੀ ਵਿਕਾਸ ਫੰਡ ਇਹਨੂੰ ਪੰਜਾਬੀ ਦੇ ਵਿੱਚ ਜਿਹੜਾ ਉਹ ਕਹਿੰਦੇ ਆ। ਤੇ ਅਸਲ 'ਚ ਜੇ ਤੁਸੀਂ ਇਹਦੀ ਥੋੜਾ ਜਿਹਾ ਪਿੱਛੇ ਜਾਓ ਤਾਂ ਇਹਦੀ ਮਿਸਯੂਜ਼ ਕਿਵੇਂ ਹੋਣਾ ਸ਼ੁਰੂ ਹੋਇਆ। ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਅਸਲ 'ਚ ਲੱਗਣਾ ਕਿੱਥੇ ਚਾਹੀਦਾ। ਸੰਗਤ ਦਰਸ਼ਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸ਼ੁਰੂ ਕੀਤੇ ਸੀ ਕਿ ਫਲਾਣੇ ਪਿੰਡ 'ਚ ਗਏ ਜੀ, ਉੱਥੇ ਇੰਨੇ ਕਰੋੜ ਦੇਤਾ, ਉੱਥੇ ਗਏ ਜੀ ਇੰਨਾ ਹੀ ਕਰੋੜ ਦੇਤਾ। ਕਿਸ ਚੀਜ਼ ਨੂੰ ਗਏ? ਤੁਸੀਂ ਵੀ ਪਿੰਡਾਂ ਦੇ ਵਿੱਚੋਂ ਪ੍ਰਵੀਨ ਤੁਸੀਂ ਜਾਣਦੇ ਹੋ ਕਿ ਕਿਵੇਂ ਨਕਲੀ ਕੋਈ ਜਿਮ ਖੜੇ ਕਰ ਲਏ ਗਏ, ਕੋਈ ਕਲੱਬਾਂ ਖੜੀਆਂ ਕਰ ਲਈਆਂ ਗਈਆਂ। ਇਹਦੀ ਕਿਸੇ ਤਰੀਕੇ ਨਾਲ ਛੇਤੀ ਤੋਂ ਛੇਤੀ ਕੋਈ ਜਥੇਬੰਦੀ ਖੜੀ ਕਰੋ ਤੇ ਉਹਦੇ ਨਾਂ ਦੇ ਉੱਤੇ ਸੰਗਤ ਦਰਸ਼ਨ ਦੇ ਵਿੱਚ ਪੈਸੇ ਲਈਏ। ਪੈਸੇ ਲੈ ਕੇ ਪੈਸੇ ਉਜਾੜ ਦਿੱਤੇ ਗਏ। ਔਰ ਇਹਦੀ ਦੁਰਵਰਤੋਂ 97 ਤੋਂ 2002 ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤੀ। ਫਿਰ 7 ਤੋਂ ਲੈ ਕੇ 17 ਦੇ ਵਿੱਚ ਵੀ ਉਹਨਾਂ ਦੀ ਸਰਕਾਰ ਨੇ ਰੱਜਵੀਂ ਦੁਰਵਰਤੋਂ ਇਹਨਾਂ ਫੰਡਾਂ ਦੀ ਕੀਤੀ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ 17 ਦੇ ਵਿੱਚ, ਤੇ ਉਹਨਾਂ ਨੇ ਇਹ ਜਿਹੜੇ ਫੰਡ ਸੀਗੇ, ਇਹ ਫੰਡ ਕਿਹੜੇ ਨੇ? ਇਹ ਫੰਡ ਹੈਗੇ ਆ ਜਦੋਂ ਜਿਹੜੀ ਮੰਡੀਆਂ ਦੇ ਵਿੱਚ ਆਪਾਂ ਫਸਲ ਵੇਚਦੇ ਆ, ਜਦੋਂ 3 ਖੇਤੀ ਕਾਨੂੰਨਾਂ ਦੀ ਗੱਲ ਚੱਲਦੀ ਸੀ, ਇਹੀ ਚੱਲਦੀ ਵੀ ਆੜਤ ਸਿਸਟਮ ਕਿਤੇ ਖਤਮ ਨਾ ਹੋ ਜੇ। ਜੇ ਆੜਤ ਸਿਸਟਮ ਖਤਮ ਹੋ ਗਿਆ ਤੇ ਇਹ ਫੰਡ ਖਤਮ ਹੋਣੇ ਸੀਗੇ ਜੀ, ਆਰਡੀਐਫ ਫੰਡ। ਕਿਉਂਕਿ ਜਿਹੜਾ ਆੜਤੀਆ ਹੈ ਉਹ ਦਿੰਦਾ ਆਪਣੇ ਪੱਲਿਓ ਆੜਤ ਦਾ ਕੰਮ ਚਲਾਉਣ ਦੇ ਵਾਸਤੇ, ਇਹਦੇ ਤੇ ਕਿਸਾਨ ਦੇ ਉੱਤੇ ਕੋਈ ਬੋਝ ਨਹੀਂ ਪੈਂਦਾ। ਇਹ ਜਿਹੜਾ ਆਰਡੀਐਫ ਫੰਡ ਹੈ ਇਹ ਸੈਂਟਰ ਕੋਲੇ ਜਮਾ ਹੁੰਦਾ ਤੇ ਫਿਰ ਉਹ ਸੂਬੇ ਨੂੰ ਜਿੰਨਾ ਉਹਦਾ ਫੰਡ ਆਇਆ ਉਹਨੂੰ ਵਾਪਸ ਕਰਦੀ ਹੈ, ਕੁਝ ਜਿਹੜਾ ਕੱਟ ਕਟਾ ਕੇ। 1100 ਕਰੋੜ ਰੁਪਈਆ ਅਟਕ ਗਿਆ ਪਿਛਲੇ ਦਿਨਾਂ ਦੇ ਵਿੱਚ। ਔਰ ਕੇਂਦਰ ਦੀ ਸਰਕਾਰ ਕਹਿੰਦੀ ਕਿ ਇਹਦੀ ਦੁਰਵਰਤੋਂ ਹੋਈ ਆ, ਔਰ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਉਹਨੇ ਕੀ ਕੀਤਾ, ਇਸ ਫੰਡ ਨੂੰ ਵਰਤਿਆ ਕਿਸਾਨਾਂ ਦੇ ਕਰਜ਼ੇ ਤੇ ਮਜ਼ਦੂਰਾਂ ਦੇ ਕਰਜ਼ੇ ਦੇ ਵਾਸਤੇ। ਇਹ ਉੱਥੇ ਵਰਤਿਆ ਨਹੀਂ ਸੀ ਜਾ ਸਕਦਾ ਫੰਡ, ਉਹਨਾਂ ਨੇ ਵਰਤਿਆ ਬੱਲੇ ਬੱਲੇ ਕਰਾਉਣ ਦੇ ਵਾਸਤੇ। ਔਰ ਕੇਂਦਰ ਦੀ ਸਰਕਾਰ ਕਹਿੰਦੀ ਕਿ ਇਹਦੇ ਵਾਸਤੇ ਨਹੀਂ ਵਰਤਿਆ ਜਾ ਸਕਦਾ ਸੀਗਾ। ਇਹ ਵਰਤਿਆ ਕਿੱਥੇ ਜਾਂਦਾ? ਜਿਹੜੀਆਂ ਮੰਡੀਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਬਿਹਤਰ ਬਣਾਉਣ ਦੇ ਵਾਸਤੇ। ਜੇ ਕੱਚੀ ਮੰਡੀ ਹੈ ਤੇ ਉਹਨੂੰ ਪੱਕੀ ਬਣਾਉਣ ਦੇ ਵਾਸਤੇ, ਉੱਥੇ ਕਿਸਾਨਾਂ ਦੇ ਵਾਸਤੇ ਪਾਣੀ ਦਾ ਇੰਤਜ਼ਾਮ ਕਰਨ ਦੇ ਵਾਸਤੇ, ਉੱਥੇ ਰਹਿਣ ਬਸੇਰੇ ਬਣਾਉਣ ਦੇ ਵਾਸਤੇ। ਰਹਿਣ ਬਸੇਰੇ ਮੀਨ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਸੌਣ ਦਾ ਇੰਤਜ਼ਾਮ ਹੋਵੇ, ਬੈਠਣ ਦਾ ਇੰਤਜ਼ਾਮ ਹੋਵੇ, ਮਜ਼ਦੂਰ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਹੋਵੇ, ਉਹਨਾਂ ਦੇ ਸੌਣ ਦਾ ਇੰਤਜ਼ਾਮ ਹੋਵੇ। ਕਦੀ ਸੁਣਿਆ ਕਿ ਰਹਿਣ ਬਸੇਰੇ ਬਣਾਏ ਗਏ ਇਹਨਾਂ ਫੰਡਸ ਦੇ ਨਾਲ? ਨਹੀਂ ਬਣਿਆ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਪ੍ਰਵੀਨ ਇਹਦੇ ਵਿੱਚ, ਉਹ ਇਹ ਆ ਜਿਹੜੀਆਂ ਲਿੰਕ ਸੜਕਾਂ ਜਿਹੜੀਆਂ ਮੰਡੀਆਂ ਨੂੰ ਜੋੜਦੀਆਂ ਨੇ ਉਹ ਇਸ ਫੰਡ ਦੇ ਨਾਲ ਬਣਦੀਆਂ ਨੇ। ਮੈਨੂੰ ਯਾਦ ਹੈ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ 2004 ਦੇ ਵਿੱਚ ਜਾਂ 3 ਦੇ ਵਿੱਚ ਇੱਥੇ ਖੇਡਾਂ ਹੋਈਆਂ ਸੀ ਪੰਜਾਬ ਦੇ ਵਿੱਚ, ਪਟਿਆਲੇ 'ਚ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ। ਉਦੋਂ ਉਹ ਆਏ ਸੀ ਤੇ ਹੈਲੀਕਾਪਟਰ ਤੋਂ ਵੇਖਦਿਆਂ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਮੈਂ ਬੜਾ ਹੈਰਾਨ ਆ ਕਿ ਜਿਹੜਾ ਚੜ੍ਹਦਾ ਪੰਜਾਬ ਆ ਇਹਦੇ ਵਿੱਚ ਲਿੰਕ ਸੜਕਾਂ ਦਾ ਐਡਾ ਵੱਡਾ ਜਾਲ ਕਿਵੇਂ ਵਿਛਿਆ ਹੋਇਆ। ਉਹ ਕਹਿੰਦੇ ਸਾਡੇ ਕੋਲੇ ਇਹੋ ਜਿਹਾ ਢਾਂਚਾ ਨਹੀਂ ਹੈ।
ਹੂੰ, ਇਹ ਇਸ ਫੰਡ ਦੇ ਨਾਲ ਜਿਹੜੀਆਂ ਉਹ ਸੜਕਾਂ ਬਣਦੀਆਂ ਸੀ। ਅੱਜ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਨਾ, ਲਿੰਕ ਸੜਕਾਂ ਜੇ ਟੁੱਟੀਆਂ ਨੇ, ਤੇ ਜੀ, ਉਹਦਾ ਰੀਜ਼ਨ ਇਹ ਫੰਡ ਦੀ ਦੁਰਵਰਤੋਂ ਆ। ਐਸ ਸੂਨ ਕਿਸੇ ਤੁਸੀਂ ਟੋਲ ਹਾਈਵੇ ਤੋਂ ਉਤਰਦੇ ਹੋ, ਲਿੰਕ ਸੜਕ ਤੇ ਪੈਂਦੇ ਹੋ, ਤੇ ਨਾਲ ਦੀ ਨਾਲ ਤੁਹਾਨੂੰ ਟੋਇਆਂ ਦਾ ਸਾਹਮਣਾ ਕਰਨਾ ਪੈਂਦਾ। ਸੜਕਾਂ ਟੁੱਟੀਆਂ ਹੋਈਆਂ ਨੇ ਬੁਰੇ ਤਰੀਕੇ ਦੇ ਨਾਲ। ਜੀ, ਕੇਂਦਰ ਦੀ ਸਰਕਾਰ ਕਹਿੰਦੀ ਪਹਿਲਾਂ ਤੁਸੀਂ ਇਹਦੇ ਵਿੱਚ ਸੋਧ ਕਰੋ। ਕੱਲ ਕੈਬਨਿਟ ਮੀਟਿੰਗ ਜੁੜੀ, ਤੇ ਉਹਦੇ ਵਿੱਚ ਪੰਜਾਬ ਦੀ ਕੈਬਨਿਟ ਨੇ ਪੰਜਾਬ ਦਿਹਾਤੀ ਵਿਕਾਸ ਸੋਧ ਆਰਡੀਨੈਂਸ 2022 ਨੂੰ ਹਰੀ ਝੰਡੀ ਦੇ ਦਿੱਤੀ। ਇਹਦੇ ਤੋਂ ਬਾਅਦ ਕੇਂਦਰ ਦੇ ਵੱਲੋਂ ਮਿਲਣ ਵਾਲੀ ਜਿਹੜੀ ਇਹ ਦਿਹਾਤੀ ਵਿਕਾਸ ਫੰਡ ਹੈ, ਆਰਡੀਐਫ ਰੂਰਲ ਡਿਵੈਲਪਮੈਂਟ ਫੰਡਸ ਜਿਹੜੇ ਨੇ, ਉਹਨੂੰ ਉਹ ਅੱਜ ਮਿਲ ਜੂਗਾ। ਅੱਜ ਜਾਂ ਭਲਕੇ ਉਹ ਆ ਜਾਣ ਦੇ ਆਸਾਰ ਨੇ। ਇਹ ਵੀ ਪਤਾ ਲੱਗਾ ਕਿ ਇਹ ਜਿਹੜੀ ਕੈਬਨਿਟ ਮੀਟਿੰਗ ਹੋਈ, ਉਹਦੇ ਵਿੱਚ ਅਫਸਰਾਂ ਨੂੰ ਪੁੱਛਿਆ ਗਿਆ ਕਿ ਗਲਤ ਜਗ੍ਹਾ ਦੇ ਉੱਤੇ ਫੰਡ ਲੱਗੇ ਕਿਉਂ। ਇਹ ਤਾਂ ਫੰਡ ਹੀ ਪਿੰਡਾਂ ਦੀਆਂ ਡਿਵੈਲਪਮੈਂਟ ਦੇ ਵਾਸਤੇ ਨੇ, ਜੀ, ਲਿੰਕ ਸੜਕਾਂ, ਉਹਨਾਂ ਦੇ ਉੱਤੇ ਲਾਈਟਾਂ ਤੇ ਸਾਰੇ ਪ੍ਰਬੰਧ ਕਰਨ ਦੇ ਵਾਸਤੇ। ਇਹ ਕਿਹਾ ਗਿਆ ਜੀ ਸਾਨੂੰ ਤਾਂ ਜੋ ਹੁਕਮ ਸੀ ਅਸੀਂ ਤਾਂ ਉਸ ਤਰੀਕੇ ਦੇ ਨਾਲ ਕਰਦੇ ਸੀ। ਤਾਂ ਹੁਣ ਇਹ ਜਿਹੜੇ ਫੰਡਸ ਨੇ ਉਹ ਸਹੀ ਜਗ੍ਹਾ ਦੇ ਉੱਤੇ ਲੱਗਣਗੇ। 1100 ਕਰੋੜ ਰੁਪਈਆ ਬਹੁਤ ਵੱਡੀ ਰਕਮ ਹੈ, ਔਰ ਜੀ, ਇਹ ਹਰ ਸਾਲ ਜਿਹੜੇ ਆ ਉਹ ਫੰਡਸ ਆਉਂਦੇ ਆ। ਜੇ ਇਹਨੇ ਫੰਡਸ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਤੇ, ਸੜਕਾਂ ਦੇ ਉੱਤੇ, ਲਾਈਟਾਂ ਦੇ ਉੱਤੇ ਲੱਗਦੇ ਆ, ਮੇਰੀ ਚਾਚੇ ਅਗਲੇ ਕੁਝ ਸਾਲਾਂ ਦੇ ਵਿੱਚ ਪਿੰਡਾਂ ਦੀ ਨੁਹਾਰ ਜਿਹੜੀ ਆ ਉਹ ਬਦਲ ਸਕਦੀ ਹੈ, ਬਸ਼ਰਤੇ ਇਹਦੀ ਦੁਰਵਰਤੋਂ ਨਾ ਅੱਗੋਂ ਹੋਵੇ। ਜੀ, ਬਿਲਕੁਲ, ਬਿਲਕੁਲ। ਇਹ ਤਾਂ ਗੱਲ ਤੁਹਾਡੀ ਸਹੀ ਹੈ ਕਿ ਦੁਰਵਰਤੋਂ ਨਾ ਹੋਵੇ। ਵੈਸੇ ਪੰਨੂ ਸਾਹਿਬ, ਮੈਨੂੰ ਚੰਗੀ ਤਰ੍ਹਾਂ ਯਾਦ ਆ, ਤੁਹਾਨੂੰ ਹੀ ਸੁਣਿਆ ਸੀਗਾ ਜਦੋਂ ਫੰਡ ਤਾਂ ਦੂਰ ਦੀ ਗੱਲ, ਜਦੋਂ ਸੀਸੀਐਲ ਦੇ ਵਿੱਚ ਹੀ ਘਪਲੇ ਕਰਕੇ ਅਸੀਂ 31,000 ਕਰੋੜ ਰੁਪਈਏ ਦਾ ਕਰਜ਼ਾ ਜਿਹੜਾ ਆਪਦੇ ਸਿਰ ਪਵਾ ਲਿਆ। 2016 ਦੀ ਗੱਲ ਹੈ, 17 ਦੇ ਸ਼ੁਰੂਆਤ ਦੇ ਵਿੱਚ ਹੀ। ਇਹ ਸਾਡੇ ਇੱਥੋਂ ਦੇ ਜਿਹੜੇ ਕਾਰਜ ਪ੍ਰਬੰਧਕ ਸੀਗੇ ਲੋਕ, ਉਹਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਸੀ ਥੋੜ੍ਹੀ ਜਿਹੀ ਇਹੋ ਜਿਹੀ ਸੀਗੀ। ਖੈਰ, ਪੰਨੂ ਸਾਹਿਬ, ਕਣਕ ਦੀ ਖਰੀਦ ਬਾਰੇ ਬੜੀਆਂ ਚਰਚਾਵਾਂ ਛਿੜੀਆਂ, ਆਪਾਂ ਬੜੀ ਚਰਚਾ ਕੀਤੀ, ਤੇ ਕਦੇ ਮੌਸਮ ਦੀ ਮਾਰ ਪਈ ਕਿਸਾਨੀ ਨੂੰ, ਉਹ ਤਾਂ ਇੱਕ ਵੱਖਰੀ ਗੱਲ ਆ। ਪਰ ਨਾਲੋਂ ਨਾਲ ਇਹ ਵੀ ਗੱਲਾਂ ਉੱਠੀਆਂ ਕਿ ਹੁਣ ਏਜੰਸੀਆਂ ਖਰੀਦ ਤੋਂ ਹੱਥ ਖੜੇ ਕਰ ਰਹੀਆਂ, ਪਰ ਕੀ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਮੁੜ ਕੇ ਸ਼ੁਰੂ ਹੋ ਗਈ ਹੈ ਪੰਨੂ ਸਾਹਿਬ? ਦੇਖੋ, ਆਪਾਂ ਗੱਲ ਕੀਤੀ ਸੀਗੀ, ਉਹਦੇ ਨਾਲ ਬੜਾ ਮੁਸ਼ਕਲ ਖੜੀ ਹੋ ਸਕਦੀ ਸੀਗੀ ਜੀ, ਕਿ ਇਹ ਏਜੰਸੀਆਂ ਨੇ ਹੱਥ ਖੜੇ ਕਰ ਲਏ ਸੀ। ਇਹ ਕਿਹਾ ਕਿ ਜੀ ਸਾਡੇ ਮਾਪਦੰਡਾਂ ਦੇ ਉੱਤੇ ਇਹ ਪੂਰੀ ਨਹੀਂ ਉਤਰਦੀ ਕਣਕ। ਹਾਂਜੀ, ਇਹਦੇ ਵਿੱਚ ਦਾਣੇ ਸੁੱਕੇ ਹੋਏ ਆ, ਇਹਦੇ ਵਿੱਚ ਦਾਣੇ ਟੁੱਟੇ ਹੋਏ ਆ। ਹੂੰ, ਤੇ ਜਿਹੜੀ ਪੰਜਾਬ ਸਰਕਾਰ ਆ, ਉਹਨਾਂ ਨੇ ਤੁਰੰਤ ਅਪਰੋਚ ਕੀਤੀ ਸੈਂਟਰ ਦੀ ਸਰਕਾਰ ਤੱਕ ਕਿ ਜਦੋਂ ਇਸ ਵੇਲੇ ਵਿਸ਼ਵ ਪੱਧਰ ਦੇ ਉੱਤੇ ਕਣਕ ਦੀ ਇੰਨੀ ਡਿਮਾਂਡ ਹੈ, ਤੇ ਉਹਦੇ ਵਾਸਤੇ ਕੁਛ ਨਾ ਕੁਛ ਜਿਹੜੀਆਂ ਉਹ ਰਿਆਇਤਾਂ ਨੇ ਦਿੱਤੀਆਂ ਜਾਣ। ਜੀ, ਤੇ ਕੇਂਦਰ ਦੀ ਸਰਕਾਰ ਨੇ ਇਹ ਮੰਨ ਵੀ ਲਿਆ ਜੀ, ਔਰ 5 ਟੀਮਾਂ ਕਣਕ ਦੇ ਮਾਪਦੰਡ ਆ ਉਹਨੂੰ ਘੋਖਣ ਦੇ ਵਾਸਤੇ ਪੰਜਾਬ ਪਹੁੰਚ ਗਈਆਂ। ਇਹਨਾਂ ਦੇ ਵਿੱਚੋਂ ਇੱਕ ਟੀਮ ਜਿਹੜੀ ਆ ਉਹਨੇ ਮੁਕਤਸਰ ਤੋਂ ਕਣਕ ਦੇ ਨਮੂਨੇ ਲਏ, ਸਮੁੱਚੇ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰਕੇ ਫਸਲ ਦਾ ਜਾਇਜ਼ਾ ਲਿਆ ਜਾ ਰਿਹਾ। ਔਰ ਇਹਦੇ ਨਾਲ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦਾ ਕੰਮ ਮੁੜ ਕੇ ਫੇਰ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ। ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਜਿਹੜੇ ਮੁਲਾਜ਼ਮਾਂ ਦੀ ਦੇ ਨਾਲ ਤਾਲਮੇਲ ਕਰਕੇ ਇਹ ਨਾਲ ਦੀ ਨਾਲ ਸ਼ੁਰੂ ਕੀਤਾ। ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਪਈ ਕੁਦਰਤੀ ਮਾਰ ਨੂੰ ਵੇਖਦਿਆਂ ਹੋਇਆ ਕੁਝ ਨਿਯਮਾਂ ਦੇ ਵਿੱਚ ਛੋਟ ਦੇਊਗੀ। ਜਿਹੜੇ ਸਟ੍ਰਿਕਟ ਨੇ ਉਹਨਾਂ ਦੇ ਵਿੱਚ ਕੁਝ, ਕਿਉਂਕਿ ਜਿਵੇਂ ਮੈਂ ਦੱਸਿਆ ਜੀ ਕਿ ਐਕਚੁਅਲੀ ਕੀ ਆ ਕਿ ਇਸ ਵਾਰੀ ਤਾਂ ਕਣਕ ਦੀ ਡਿਮਾਂਡ ਹੀ ਬਹੁਤ ਵੱਡੀ ਆ। ਹੂੰ, ਇਸ ਕਰਕੇ ਇਹ ਜਿਹੜਾ ਹੁਣ ਮੰਡੀਆਂ ਦਾ ਬਾਈਕਾਟ ਜਿਹੜਾ ਕੀਤਾ ਸੀਗਾ ਇਹਨਾਂ ਏਜੰਸੀਆਂ ਨੇ, ਉਹ ਖਤਮ ਹੋ ਗਿਆ। ਜੀ, ਕਣਕ ਦੀ ਖਰੀਦ ਮੁੜ ਕੇ ਸ਼ੁਰੂ ਹੋ ਗਈ ਆ। ਇਸ ਵਾਰੀ ਜਿਹੜੀ ਬਹੁਤ ਛੇਤੀ ਸ਼ੁਰੂ ਹੋ ਗਈ ਗਰਮੀ ਨੇ ਜਿਹੜੇ ਸੀਗਾ ਉਹ ਕਿਸਾਨਾਂ ਨੂੰ ਇਹ ਮਾਰ ਮਾਰੀ ਆ। ਦਾਣੇ ਜਿਹੜੇ ਦੁਧੀਆ ਦਾਣੇ ਹੁੰਦੇ ਆ, ਉਹ ਹੌਲੀ ਹੌਲੀ ਜਦੋਂ ਪੱਕਦੀ ਆ ਕਣਕ, ਤੇ ਉਹ ਮੋਟਾ ਰਹਿੰਦਾ ਦਾਣਾ। ਜਦੋਂ ਇੱਕਦਮ 32 33 ਡਿਗਰੀ 34 ਡਿਗਰੀ ਉਹਨਾਂ ਦਿਨਾਂ ਦੇ ਵਿੱਚ ਤਾਪਮਾਨ ਹੋ ਗਿਆ, ਤੇ ਝੱਟ ਦੇਣੀ ਉਹਦੇ ਵਿੱਚ ਜਿਹੜਾ ਦੁੱਧ ਸੀਗਾ, ਦੁਧੀਆ ਦਾਣਾ, ਉਹ ਸੁੱਕ ਗਿਆ। ਉਹਦੇ ਨਾਲ ਕਣਕ ਦੇ ਦਾਣੇ ਛੋਟੇ ਰਹਿ ਗਏ, ਤੇ ਜਦੋਂ ਉਹ ਦਾਣੇ ਕੁਝ ਸੁੱਕ ਗਏ ਤੇ ਮਸ਼ੀਨੀ ਸਾਰੀ ਕਟਾਈ ਆ, ਉਹਦੇ ਵਿੱਚ ਇਹ ਦਾਣੇ ਟੁੱਟਣੇ ਸ਼ੁਰੂ ਹੋ ਗਏ। ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰੀ 132 ਲੱਖ ਮੀਟ੍ਰਿਕ ਟਨ ਕਣਕ ਜਿਹੜੀ ਆ ਉਹਦਾ ਮਿਥਿਆ ਗਿਆ ਟੀਚਾ। ਝਾੜ ਪ੍ਰਭਾਵਿਤ ਹੋਣ ਕਰਕੇ 100 ਮੀਟ੍ਰਿਕ ਟਨ ਤੱਕ ਇਹ ਸੀਮਤ ਰਹਿ ਸਕਦਾ ਹੈ, ਔਰ ਪੰਜਾਬ ਦੇ ਕਿਸਾਨਾਂ ਨੂੰ 6000 ਕਰੋੜ ਰੁਪਏ ਦੀ ਵਿੱਤੀ ਮਾਰ ਪਊਗੀ। ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਘਟੇ ਝਾੜ ਕਰਕੇ ਟੈਕਸਾਂ ਦੇ ਰੂਪ ਦੇ ਵਿੱਚ 360 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਊਗਾ। ਟੀਚੇ ਦੇ ਅਨੁਸਾਰ 132 ਲੱਖ ਮੀਟ੍ਰਿਕ ਟਨ ਫਸਲ ਮੰਡੀਆਂ ਦੇ ਵਿੱਚ ਆਉਂਦੀ ਆ, ਤੇ ਸੀਜ਼ਨ ਦਾ ਕੁੱਲ
26,598 ਕਰੋੜ ਰੁਪਏ ਦਾ ਕਾਰੋਬਾਰ ਜਿਹੜਾ ਉਹ ਹੋਣਾ ਸੀਗਾ। ਪਰ ਇਹ ਜਿਹੜਾ ਕਣਕ ਦਾ 25% ਝਾੜ ਲਗਭਗ ਘਟਣ ਕਰਕੇ ਜਿਹੜੀ ਸਰਕਾਰ ਨੂੰ ਵੀ ਇਹਦੀ ਮਾਰ ਪਊਗੀ। ਪਰ ਇਹਦੇ ਬਾਵਜੂਦ ਇਹ ਕਿਹਾ ਜਾ ਸਕਦਾ ਜੀ, ਇੱਕ ਤਾਂ ਪ੍ਰਾਈਵੇਟ ਪਲੇਅਰਾਂ ਦੇ ਵੱਲੋਂ ਕੁਝ ਜਿਹੜੀ ਉਹ ਕਣਕ ਖਰੀਦੀ ਜਾ ਰਹੀ ਆ ਉਹ, ਤੇ ਕਣਕ ਦੀ ਡਿਮਾਂਡ ਜਿਹੜੀ ਖਾਸ ਤੌਰ ਦੇ ਉੱਤੇ ਉਹ ਜ਼ਿਆਦਾ ਹੋਣ ਕਰਕੇ ਘੱਟੋ ਘੱਟ ਜਿਹੜਾ ਇੱਕ ਡਰ ਪੈਦਾ ਹੋ ਗਿਆ ਸੀ ਕਿ ਮੌਸਮ ਦਾ ਇਹਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਹੁੰਦਾ ਕਦੋਂ ਖਰਾਬ ਹੋ ਜਾਣਾ, ਤੇ ਦੁਬਾਰਾ ਤੋਂ ਫਿਰ ਇਹ ਖਰੀਦ ਸਟਾਰਟ ਹੋ ਗਈ ਹੋਈ। ਜਾਂਦੇ ਜਾਂਦੇ ਪੰਨੂ ਸਾਹਿਬ ਗੱਲ ਕਰਦੇ ਆ ਐਨੀਮੇਟਡ ਫਿਲਮ ਮਦਰਹੁੱਡ ਦੀ। ਇਹਨੂੰ ਲੈ ਕੇ ਕਾਫੀ ਵਿਵਾਦ ਆ ਪੰਨੂ ਸਾਹਿਬ, ਤਕਨੀਕੀ ਤੌਰ ਤੇ ਕੀ ਚੀਜ਼ ਆ? ਸੋਸ਼ਲ ਮੀਡੀਆ ਤੇ ਤਾਂ ਬੜੀਆਂ ਚਰਚਾਵਾਂ, ਕੋਈ ਕਹਿੰਦਾ ਬਣ ਜਾਣੀ ਚਾਹੀਦੀ ਹੈ, ਵੱਡੀ ਪੱਧਰ ਤੇ ਵਿਰੋਧ ਬਹੁਤ ਹੋ ਰਿਹਾ ਜੀ। ਦੇਖੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਇਹ ਫਿਲਮ ਦੇ ਵਾਸਤੇ ਮਦਰਹੁੱਡ ਦੀ ਜਰਨੀ ਆਫ ਮਾਤਾ ਸਾਹਿਬ ਕੌਰ ਇਹਦਾ ਨਾਮ ਰੱਖਿਆ ਗਿਆ। ਇਹਦੇ ਉੱਤੇ ਬਣੀ ਇਹ ਐਨੀਮੇਟਡ ਫਿਲਮ ਦੇ ਉੱਤੇ ਹੁਣ ਰੋਕ ਲਾਉਣ ਦੇ ਵਾਸਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ। ਅੱਜ ਇਹ ਵਿਸ਼ਵ ਪੱਧਰ ਦੇ ਉੱਤੇ ਰਿਲੀਜ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਦੋਸ਼ ਹੈ ਕਿ ਫਿਲਮ ਨੂੰ ਗਲਤ ਤੱਥਾਂ ਦੇ ਨਾਲ ਬਣਾਇਆ ਗਿਆ। ਐਕਚੁਅਲੀ ਇਹ ਯੂਕੇ ਦੀ ਇੱਕ ਨਿਹਾਲ ਪ੍ਰੋਡਕਸ਼ਨ ਹੈ। ਉਹਨੇ ਮਾਤਾ ਸਾਹਿਬ ਕੌਰ ਹੋਰਾਂ ਦੇ ਜੀਵਨ ਦੇ ਉੱਤੇ ਐਨੀਮੇਟਡ ਫਿਲਮ ਬਣਾਈ ਹੈ। SGPC ਦੇ ਵੱਲੋਂ ਇਹਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਦੇਣ ਤੋਂ ਨਾ ਕੀਤੀ ਗਈ ਹੈ। ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੇ ਵੱਲੋਂ SGPC ਦੇ ਕੋਲੇ 3 ਵਾਰੀ ਪ੍ਰਿੰਟ ਭੇਜੇ ਗਏ, ਪਰ SGPC ਨੇ ਫਿਲਮ ਦੇ ਵਿੱਚ ਇਹਨਾਂ ਦੇ ਦੱਸਣ ਦੇ ਮੁਤਾਬਕ ਕੁਝ ਤਰੁੱਟੀਆਂ ਪਾਈਆਂ, ਜਿਹਦੇ ਕਰਕੇ ਫਿਲਮ ਰਿਲੀਜ਼ ਰੋਕਣ ਦੇ ਵਾਸਤੇ SGPC ਕੋਸ਼ਿਸ਼ ਕਰ ਰਹੀ ਹੈ। ਅਖੀਰਲੀ ਵਾਰੀ 9 ਅਪ੍ਰੈਲ ਨੂੰ SGPC ਨੇ ਫਿਲਮ ਨੂੰ NOC ਦੇਣ ਤੋਂ ਨਾ ਕਰਤੀ ਸੀ, ਔਰ ਅਕਾਲ ਤਖਤ ਦੇ ਵੱਲੋਂ ਵੀ ਫਿਲਮ ਨੂੰ ਰਿਲੀਜ਼ ਨਾ ਕਰਨ ਦੇ ਹੁਕਮ ਦਿੱਤੇ ਗਏ, ਆਦੇਸ਼ ਦਿੱਤੇ ਗਏ। ਇਹਦੇ ਬਾਵਜੂਦ ਇਹ ਫਿਲਮ ਅੱਜ ਰਿਲੀਜ਼ ਕੀਤੀ ਜਾ ਰਹੀ ਹੈ। SGPC ਦੇ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਫਿਲਮ ਨੂੰ ਰਿਲੀਜ਼ ਕਰਨ ਤੋਂ ਰੋਕਿਆ ਜਾਵੇ। SGPC ਦਾ ਜਿਹੜਾ ਸੋਸ਼ਲ ਮੀਡੀਆ ਪੇਜ ਆ, ਉਹਦੇ ਉੱਤੇ ਜਿਹੜੇ ਲਾਈਵ ਹੋ ਕੇ ਪ੍ਰਧਾਨ ਜਿਹੜੇ HS ਧਾਮੀ ਨੇ, ਉਹਨਾਂ ਨੇ ਅਪੀਲ ਕੀਤੀ ਆ ਕਿ ਪ੍ਰੋਡਿਊਸਰ ਆਪਣੇ ਫਾਇਦੇ ਦੇ ਵਾਸਤੇ ਸਿੱਖ ਸਿਧਾਂਤਾਂ ਦੇ ਨਾਲ ਖਿਲਵਾੜ ਨਾ ਕਰੇ। ਔਰ ਉਹਨਾਂ ਨੇ ਇਹ ਜਿਹੜੇ SGPC ਦੇ ਵੱਲੋਂ NOC ਨਾ ਦੇਣ ਦੀ ਚਿੱਠੀ ਵੀ ਵਿਖਾਈ। ਉਹਨਾਂ ਨੇ ਅਕਾਲ ਤਖਤ ਦੇ ਵੱਲੋਂ ਜਿਹੜੇ ਆਦੇਸ਼ ਨੇ ਉਹ ਵੀ ਚਿੱਠੀ ਵਿਖਾਈ। ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਫਿਲਮ 'ਚ ਬਹੁਤ ਤਰੁੱਟੀਆਂ ਨੇ, ਇਹਨਾਂ ਨੂੰ ਠੀਕ ਕੀਤਾ ਜਾਵੇ, ਪਰ ਪ੍ਰੋਡਿਊਸਰ ਇਹਨੂੰ ਉਂਝ ਹੀ ਰਿਲੀਜ਼ ਕਰ ਰਿਹਾ ਹੈ। ਇਸ ਤੋਂ ਬਾਅਦ SGPC ਪੰਜਾਬ ਸਰਕਾਰ ਤੋਂ ਇਹਦੇ ਤੇ ਰੋਕ ਲਾਉਣ ਦੀ ਮੰਗ ਜਿਹੜੀ ਉਹ ਕਰ ਰਹੀ ਹੈ। ਸਮੇਂ-ਸਮੇਂ ਦੇ ਉੱਤੇ ਅਜਿਹੇ ਵਿਵਾਦ ਅਕਸਰ ਚੱਲਦੇ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਲੈ ਕੇ ਇੱਕ ਫਿਲਮ ਜਿਹੜੀ ਉਹ ਬਣੀ ਸੀਗੀ, ਪਹਿਲਾਂ ਤਾਂ ਉਹ ਫਿਲਮ ਰਿਲੀਜ਼ ਨਹੀਂ ਹੋਈ। ਬਾਅਦ ਦੇ ਵਿੱਚ SGPC ਨੇ ਪਤਾ ਨਹੀਂ ਉਹਦੇ ਵਿੱਚ ਕੀ ਚੇਂਜਸ ਕਰਵਾਈਆਂ, ਤੇ SGPC ਨੇ ਕਹਿਤਾ ਠੀਕ ਹੈ ਜੀ ਫਿਲਮ ਰਿਲੀਜ਼ ਕਰੋ। ਵਿਵਾਦ ਖੜਾ ਹੋ ਗਿਆ। ਵਿਵਾਦ ਖੜਾ ਹੋਇਆ ਤੇ ਉਹ ਫਿਲਮ ਰਿਲੀਜ਼ ਨਾ ਹੋਈ। ਪ੍ਰੋਡਿਊਸਰ ਕਹਿੰਦਾ ਜੀ ਮੇਰੇ ਪੈਸੇ ਬਹੁਤ ਇਹਦੇ ਉੱਤੇ ਲੱਗ ਗਏ, ਜੇ SGPC ਨੇ ਨਹੀਂ ਸੀ ਰਿਲੀਜ਼ ਹੋਣ ਦੇਣੀ ਤੇ ਮੈਨੂੰ ਪਹਿਲਾਂ ਦੱਸ ਦਿੰਦੇ, ਉਹਨਾਂ ਨੇ ਮੈਨੂੰ ਪਹਿਲਾਂ ਇਹਦੇ ਬਾਰੇ ਦੇ ਵਿੱਚ ਕਿਉਂ ਨਹੀਂ ਦੱਸਿਆ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਮਸਲਿਆਂ ਦੇ ਉੱਤੇ ਅੱਜ ਤੱਕ SGPC ਕੋਈ ਇਸ ਤਰ੍ਹਾਂ ਦੀ ਕਮੇਟੀ ਨਹੀਂ ਸਥਾਪਿਤ ਕਰ ਸਕੀ, ਕੋਈ ਇਸ ਤਰ੍ਹਾਂ ਦੀ ਬਾਡੀ ਨਹੀਂ ਬਣਾ ਸਕੀ ਜਿਹੜੀ ਕਿ ਜਿਹੜੀਆਂ ਇਤਿਹਾਸ ਦੇ ਉੱਤੇ ਬਣਨ ਵਾਲੀਆਂ ਫਿਲਮਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਦੱਸ ਸਕੇ ਕਿ ਉਹਦੀਆਂ ਗਾਈਡਲਾਈਨਸ ਕੀ ਨੇ। ਇੱਥੇ ਸਮੱਸਿਆ ਜਿਹੜੀ ਇਹ ਆਉਂਦੀ ਹੈ ਕਿ ਜਦੋਂ ਕੋਈ ਜਿਹੜਾ ਇੱਥੇ ਚੱਲ ਪਿਆ ਟੀਵੀ ਦੇ ਉੱਤੇ, ਕੋਈ ਚੱਲਣਾ ਸ਼ੁਰੂ ਹੋ ਗਿਆ ਸੀਰੀਅਲ ਜਾਂ ਕੋਈ ਫਿਲਮ ਆ ਗਈ, ਤੇ ਉਦੋਂ ਇਸ ਹਿਸਾਬ ਦੇ ਨਾਲ ਜਿਹੜਾ ਜੀ ਫੈਸਲਾ ਲਿਆ ਜਾਂਦਾ ਵੀ ਪ੍ਰੋਡਿਊਸਰ ਪਹੁੰਚਿਆ ਕਿ ਨਹੀਂ ਪਹੁੰਚਿਆ ਤੇ ਉਹਦੀ ਅਪਰੋਚ ਕਿੰਨੀ। ਇਸ ਮਾਮਲੇ ਦੇ ਉੱਤੇ ਇਹਦੇ ਪੱਕੇ ਹੱਲ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜ਼ਰੂਰ ਚਾਹੀਦਾ ਕਿ ਜਿਹੜੀਆਂ ਇਤਿਹਾਸਕ ਫਿਲਮਾਂ ਨੇ ਉਹਦੇ ਉੱਤੇ ਉਹਦੇ ਵਿੱਚ ਕੁਝ ਉਹਨਾਂ ਲੋਕਾਂ ਨੂੰ ਲਵੇ ਜਿਹੜੇ ਇਤਿਹਾਸਕਾਰ ਨੇ, ਜਿਹੜੇ ਇਤਿਹਾਸ ਦੀ ਕੱਲੀ ਚੀਜ਼ ਤੋਂ ਵਾਕਿਫ ਨੇ, ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਇੱਕ ਬੋਰਡ ਸਥਾਪਿਤ ਕੀਤਾ ਜਾਵੇ ਜਿਹਦੇ ਵਿੱਚ ਕੋਈ ਵੀ ਜਦੋਂ ਇਦਾਂ ਦੀ ਚੀਜ਼ ਬਣਨੀ ਆ ਉਹਦੀ ਸਕ੍ਰਿਪਟ ਜਿਹੜੀ ਆ ਉਹ ਕੀ ਆ, ਉਹਨੂੰ ਫਾਈਨਲ ਕਰਨ ਤੋਂ ਪਹਿਲਾਂ ਉਹਦੀ ਮਨਜ਼ੂਰੀ ਜਿਹੜੀ ਉਹ ਜ਼ਰੂਰੀ ਹੋਵੇ। ਪਰ ਇਹਦੇ ਵਿੱਚ ਨਾ ਜੀ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਕਿ ਫਿਰ ਇਹ ਗੱਲ ਆਊਗੀ ਕਿ ਜੀ ਉਹਨਾਂ ਨੇ ਆਹ ਕਰਤਾ, ਉਹਨਾਂ ਨੇ ਆਹ ਕਰਤਾ, ਕਿਉਂਕਿ ਬੜਾ ਕੁਝ ਇਦਾਂ ਦਾ ਚੱਲਦਾ ਰਹਿੰਦਾ ਪ੍ਰਵੀਨ, ਜਿਹੜੀਆਂ ਕਿ ਕਈ ਕਿਸਮ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਪਰ ਇੰਨਾ ਜ਼ਰੂਰ ਆ ਕਿ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਨੇ ਉਹ ਹੋਣੇ ਨਹੀਂ ਚਾਹੀਦੇ, ਮੇਰੀ ਚਾਚੇ ਉਹ ਹੋਣੇ ਨਹੀਂ ਚਾਹੀਦੇ, ਕਿਉਂਕਿ ਇਸ ਤਰ੍ਹਾਂ ਦੇ ਵਿਵਾਦ ਅੱਗੇ ਤੋਂ ਅੱਗੇ ਨਵੇਂ ਵਿਵਾਦਾਂ ਨੂੰ ਫਿਰ ਜਨਮ ਦਿੰਦੇ ਆ।
ਜੀ, ਬਿਲਕੁਲ, ਕੋਈ ਸ਼ੱਕ ਨਹੀਂ ਇਹੋ ਜਿਹੇ ਵਿਵਾਦ ਨਵੇਂ ਵਿਵਾਦਾਂ ਨੂੰ ਜਨਮ ਦਿੰਦੇ ਆ। ਆਪਾਂ ਨੂੰ ਸਭ ਇਹਨਾਂ ਅਹਿਮ ਤੇ ਖ਼ਾਸ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ। ਥੈਂਕ ਯੂ, ਮਿਹਰਬਾਨੀ, ਥੈਂਕ ਜੀ, ਸੋ ਦੋਸਤੋ, ਦਰਸ਼ਕੋ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਐਨੀਮੇਟਡ ਫਿਲਮ ਮਦਰਹੁੱਡ ਨੂੰ ਲੈ ਕੇ ਜੋ ਵਿਵਾਦ ਉੱਠਿਆ, ਉਹਦੇ ਤੋਂ ਲੈ ਕੇ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਤੇ ਉਸ ਤੋਂ ਬਾਅਦ ਦਿਹਾਤੀ ਵਿਕਾਸ ਫੰਡ ਤੇ ਫਿਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤਾ ਗਿਆ। ਇੱਕ ਹੋਰ ਕੇਸ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਕਰੋਨਾ ਤੋਂ ਬਾਅਦ ਵਿਸਾਖੀ ਦੀਆਂ ਰੌਣਕਾਂ, ਜਲਿਆਂਵਾਲੇ ਬਾਗ ਦੇ ਸ਼ਹੀਦ ਤੇ ਸਰਕਾਰਾਂ ਤੇ ਉਸ ਤੋਂ ਬਾਅਦ ਹੀਰਿਆਂ ਦਾ ਹਾਰ ਇਮਰਾਨ ਖਾਨ ਦੇ ਲਈ ਜਿਹੜਾ ਮੁਸੀਬਤ ਬਣਿਆ ਖੜਾ, ਉਹਦੇ ਤੇ ਚਰਚਾ ਕੀਤੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜਾਂਦਿਆਂ ਦੇ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫਿਰ ਤੋਂ ਮਾਰ ਲੈਂਦੇ ਹਾਂ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜੇਕਰ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਇਮੀਗ੍ਰੇਸ਼ਨ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਜਿਨ੍ਹਾਂ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ, ਕੋਈ ਇਨਕੁਆਇਰੀ, ਕੋਈ ਸਲਾਹ ਕਰਨੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਕੇਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਣਵੀਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਵਿਕਰਸਫੀਲਡ, ਗੁਰਮੇਲ ਲਿੱਦੜ ਵਿਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੋਂ। ਇਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਸਨ। ਸਰੋਤਿਓ, ਤੁਸੀਂ ਵੀ ਜੇਕਰ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਤੁਸੀਂ ਇਸ ਨੰਬਰ ਤੇ ਡਾਇਲ ਕਰਕੇ ਆਪਣਾ ਕੋਈ ਵੀ ਕਾਰੋਬਾਰ, ਬਿਜ਼ਨਸ ਸਪਾਂਸਰ ਕਰ ਸਕਦੇ ਹੋ। ਇਸ ਦੇ ਨਾਲ ਹੀ ਸਾਡਾ ਖਬਰ ਤੇ ਨਜ਼ਰ ਪ੍ਰੋਗਰਾਮ ਅਸੀਂ ਇੱਥੇ ਖਤਮ ਕਰਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA।